ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣੇ ਨੂੰ ਵਾਧੂ ਪਾਣੀ ਦੇਣ ਲਈ ਜਿਹੜਾ ਫੈਸਲਾ ਉਹਨੂੰ ਲਾਗੂ ਕਰਾਉਣ ਲਈ, ਕਿਉਂਕਿ ਪੰਜਾਬ ਮੰਨਦਾ ਨਹੀਂ ਸੀਗਾ ਵੀ ਅਸੀਂ ਨਹੀਂ ਦੇ ਸਕਦੇ ਪਾਣੀ, ਉਹਨੂੰ ਲਾਗੂ ਕਰਾਉਣ ਲਈ ਲੰਘੀ ਰਾਤ ਨੂੰ ਭਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਨੂੰ ਟ੍ਰਾਂਸਫਰ ਕਰਤਾ ਤੇ ਉਹਦੀ ਥਾਂ ਤੇ ਹਰਿਆਣੇ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਵਾਟਰ ਰੈਗੂਲੇਸ਼ਨ ਲਾ ਦਿੱਤਾ, ਤਾਂ ਕਿ ਹਰਿਆਣੇ ਦਾ ਇਹ ਜਿਹੜਾ ਅਫਸਰ ਆ ਇਹਦੇ ਹੁੰਦਿਆਂ ਤਾਂ ਹਰਿਆਣੇ ਨੂੰ ਪਾਣੀ ਛੱਡਣ ਦੀ ਕੋਈ ਨੌਬਤ ਨਹੀਂ ਆਊਗੀ, ਕਿਉਂਕਿ ਆਕਾਸ਼ਦੀਪ ਸਿੰਘ ਨੇ ਪੰਜਾਬ ਦੇ ਪਾਸਿਓਂ ਪਾਣੀ ਛੱਡਣ ਤੋਂ ਨਾ ਕਰਤੀ ਸੀ ਕਿ ਨਾ ਤਾਂ ਤੁਹਾਡਾ ਹੱਕ ਬਣਦਾ, ਨਾ ਮੇਰੀ ਸਰਕਾਰ ਮੰਨਦੀ, ਨਾ ਤਾਂ ਹਰਿਆਣੇ ਨੂੰ ਦੇਣ ਲਈ ਸਾਡੇ ਕੋਲੇ ਵਾਧੂ ਪਾਣੀ ਹੈ, ਨਾ ਉਹਨਾਂ ਦਾ ਹੱਕ ਬਣਦਾ, ਆਪਦੇ ਕਿਸੇ ਦਾ ਪਾਣੀ ਉਹ ਖਰਚੀ ਬੈਠੇ ਆ, ਸਾਨੂੰ ਪਾਣੀ ਦੀ ਲੋੜ ਆ, ਇੰਨਾ ਕੁ ਪਾਣੀ ਉਹਨਾਂ ਨੂੰ ਦੇ ਰਹੇ ਆ ਤੇ ਇਹਦੇ ਬਾਵਜੂਦ ਧੱਕੇ ਨਾਲ ਢਿੰਗੋ ਜੋਰੀ ਸਾਡਾ ਪਾਣੀ ਖੋਹਣ ਪੈ ਰਹੇ ਨੇ। ਕਹਿੰਦੇ ਵੀ ਜੇ ਮੰਨ ਲਓ ਕਿਸੇ ਸਾਲ ਉੱਪਰੋਂ ਪਹਾੜਾਂ ਤੇ ਬਰਫ਼ ਘੱਟ ਪਵੇ, ਮੀਂਹ ਘੱਟ ਪਵੇ ਤੇ ਭਾਖੜਾ ਡੈਮ 'ਚ ਕਹਿੰਦੇ ਜੇ ਪਾਣੀ ਘੱਟ ਹੋਇਆ ਫੇਰ ਕਹਿੰਦੇ ਜੀ ਫੇਰ ਪੰਜਾਬ ਦੇ ਹਿੱਸੇ ਚੋਂ ਬਾਕੀਆਂ ਨੂੰ ਪਾਣੀ ਪੂਰਾ ਕਰਕੇ ਜਿਹੜਾ ਪੰਜਾਬ ਆ ਉਹ ਆਪਦੇ ਬਾਕੀ ਪਾਣੀ ਨਾਲ ਸਾਰੇ। ਦੇਖੋ ਦੁਨੀਆ ਦੇ ਵਿੱਚ ਐਦੋਂ ਵੱਡਾ ਕਹਿਰ ਕਿਤੇ ਹੋ ਸਕਦਾ? 2 ਸਾਲ ਪਹਿਲਾਂ ਹੜ੍ਹ ਆ ਗਿਆ ਪੰਜਾਬ 'ਚ, ਬਹੁਤ ਉਦੋਂ ਬੁਰਾ ਹਾਲ ਸੀ। ਪੰਜਾਬ ਦੀ ਸਰਕਾਰ ਨੇ ਹਰਿਆਣੇ ਨੂੰ, ਰਾਜਸਥਾਨ ਨੂੰ ਪੁੱਛਿਆ ਤੇ ਸਾਨੂੰ ਹਰੀਕੇ ਵਾਲਾ ਹੈੱਡ ਵਰਕਸ ਖੋਲ ਕੇ ਪਾਣੀ ਉਧਰ ਨੂੰ ਪਾਕਿਸਤਾਨ ਨੂੰ ਧੱਕਣਾ ਪਊਗਾ ਤੇ ਤੁਸੀਂ ਹਰਿਆਣੇ ਵਾਲਿਓ ਪਾਣੀ ਲੈਣ ਦੀ ਗੱਲ ਕਰੋ, ਪਾਣੀ ਲੈ ਲਓ। ਉਸ ਮੌਕੇ ਹਰਿਆਣੇ ਦੇ ਤੇ ਰਾਜਸਥਾਨ ਦੇ ਆਗੂਆਂ ਨੇ ਸ਼ਰੇਆਮ ਕਿਹਾ, ਉਤੋਂ ਦੀਆਂ ਸਰਕਾਰਾਂ ਨੇ ਕਿਹਾ ਕਿ ਅਸੀਂ ਤਾਂ ਨਹੀਂ ਵਾਧੂ ਪਾਣੀ ਲੈਂਦੇ। ਆਕੜ ਕੇ ਉਲਟਾ ਪੰਜਾਬ ਨੂੰ ਜਲੀਲ ਕੀਤਾ ਗਿਆ। ਮਖੌਲ ਕਰਦੇ ਹੁੰਦੇ ਸੀ ਵੀ ਤੁਸੀਂ ਕਹਿੰਦੇ ਹੁੰਦੇ ਸੀ ਪੰਜਾਬ ਦਾ ਪਾਣੀ ਸਾਡਾ, ਤੁਸੀਂ ਕਹਿੰਦੇ ਹੁੰਦੇ ਸੀਗੇ ਬਈ ਅਸੀਂ ਭੁੱਖੇ ਮਰ ਜਾਾਂਗੇ, ਪੰਜਾਬ ਬੰਜਰ ਹੋ ਜੂ, ਤੁਸੀਂ ਕਹਿੰਦੇ ਹੁੰਦੇ ਸੀਗੇ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਰਾਜਸਥਾਨ ਨੂੰ ਪਾਣੀ ਨਹੀਂ ਦੇਣਾ। ਹੁਣ ਲਿਫਾਫੇ ਭਰ ਕੇ ਰੱਖ ਲਓ। ਦੇਖੋ ਕਮਾਲ ਦੀ ਗੱਲ ਕਿ ਜੇ ਤਾਂ ਪਾਣੀ ਘਟ ਜਾਵੇ ਫੇਰ ਵੀ ਪੰਜਾਬ ਨੂੰ ਔਖਾ, ਤੇ ਜੇ ਪਾਣੀ ਵੱਧ ਜਾਵੇ ਫੇਰ ਵੀ ਪੰਜਾਬ ਦੇ ਗਲ 'ਚ ਗੂਠਾ ਆਉਣਾ। ਇਹੋ ਜਿਹਾ ਜ਼ੁਲਮ ਕਿਸੇ ਹੋਰ ਧਰਤੀ ਤੇ ਕਿਸੇ ਹੋਰ ਮੁਲਕ ਨਾਲ, ਹਾਲਾਂਕਿ ਮਾਲਕ ਪੰਜਾਬ ਦੇ ਪਾਣੀਆਂ ਦਾ ਪੰਜਾਬ ਆ, ਪਰ ਇਹਦੀ ਕੋਈ ਸੁਣਵਾਈ ਹੋਈ ਨਹੀਂ। 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਜਿਹਦੇ ਰਾਹੀਂ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਉਹਦੀਆਂ 3 ਧਾਰਾਵਾਂ ਨੇ 78, 79, 80। ਉਹ ਤਿੰਨੇ ਧਾਰਾਵਾਂ ਹੀ ਸਾਡੇ ਕੋਲੋਂ ਪੰਜਾਬ ਦਾ ਪਾਣੀ ਖੋਹਦੀਆਂ ਨੇ ਤੇ ਦਿੱਲੀ ਨੂੰ ਇਹਦਾ ਮਾਲਕ ਬਣਾਉਂਦੀਆਂ। ਜਿਹੜਾ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਲਿਆਂਦਾ ਸੀ, ਜੇ ਤਾਂ ਇਹ ਲੈ ਕੇ ਉਹਨਾਂ ਨੂੰ ਫਿਰ ਰਾਸ਼ਟਰਪਤੀ ਕੋਲ ਜਾ ਕੇ ਉਹ ਕਾਨੂੰਨ ਜਿਹੜਾ ਹੈ ਉਹ ਰੱਦ ਕਰ ਦਿੱਤਾ ਜਾਂਦਾ ਕਿ ਜੀ ਇਹ ਨਹੀਂ ਕਾਨੂੰਨ ਤੁਸੀਂ ਬਣਾ ਸਕਦੇ। ਤੇ ਆਪ ਇਹ ਕਹਿੰਦੇ ਆ ਜੀ ਅਸੀਂ ਸਿੰਧੂ ਜਲ ਸੰਧੀ ਰੱਦ ਕਰ ਰਹੇ ਹਾਂ। ਜਿਹੜੀ ਗੱਲ ਚੱਲ ਰਹੀ ਆ ਜੀ, ਭਗਵੰਤ ਮਾਨ ਉਹਨੂੰ ਪਾਣੀਆਂ ਦੇ ਉੱਤੇ ਜੀ ਮੀਟਿੰਗ ਸੱਦ ਲਈ, ਭਗਵੰਤ ਮਾਨ ਨੇ ਜੀ ਵਿਧਾਨ ਸਭਾ 'ਚ, ਇਹ ਗੱਲਾਂ ਸਾਰੇ ਸ਼ੋਸ਼ੇ ਨੇ। ਇਹਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਨਹੀਂ ਜੇ ਰੁਕਣੀ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਗਾਮ ਘਟਨਾ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਵਾਲਾ ਮਾਹੌਲ ਬਣਿਆ ਸੀ ਉਹ ਅਜੇ ਉਵੇਂ ਬਰਕਰਾਰ ਆ। ਇੱਕ ਪਾਸੇ ਇਉਂ ਲੱਗਣ ਲਾਇਆ ਪਿਆ ਬਈ ਬੜੀ ਜਲਦੀ ਇੰਡੀਆ ਵੱਲੋਂ ਪਾਕਿਸਤਾਨ ਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ। ਦੂਜੇ ਪਾਸੇ ਭਾਰਤੀ ਮੀਡੀਆ ਨੇ ਪਿਛਲੇ 5 ਦਿਨ ਤੋਂ ਲਗਾਤਾਰ ਇਉਂ ਜਤਾਇਆ ਵਾ ਕਿ ਜੰਗ ਤਾਂ ਸ਼ੁਰੂ ਹੋਈ ਪਈ ਆ। ਤੀਜੇ ਪਾਸੇ ਜ਼ਮੀਨੀ ਹਕੀਕਤ ਇਹ ਆ ਕਿ ਅਜੇ ਤੱਕ ਕਿਸੇ ਵੀ ਥਾਂ ਤੇ ਕੋਈ ਵੀ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਉਹੋ ਜਿਹੀ ਕੋਈ ਗੱਲ ਨਹੀਂ ਹੈ। ਪਾਕਿਸਤਾਨ ਵਾਲੇ ਪਾਸੇ ਜਿਹੜੀ ਉੱਥੋਂ ਦੀ ਸਿਆਸੀ ਲੀਡਰਸ਼ਿਪ ਆ ਉਹ ਵੀ, ਤੇ ਭਾਰਤ ਵਾਲੇ ਪਾਸੇ ਜਿਹੜੀ ਸਿਆਸੀ ਲੀਡਰਸ਼ਿਪ ਆ ਉਹ ਆਪੋ ਆਪਣੀ ਸਿਆਸਤ ਦੇ ਹਿਸਾਬ ਨਾਲ ਜ਼ਰੂਰ ਬਿਆਨਬਾਜ਼ੀ ਕਰ ਰਹੇ ਨੇ, ਪਰ ਜਿਵੇਂ ਇੱਕ ਜੰਗ ਵਾਲੀ ਗੰਭੀਰਤਾ ਹੁੰਦੀ ਆ ਉਹੋ ਜਿਹੀ ਗੱਲ ਕਿਤੋਂ ਦੇਖਣ ਨੂੰ ਮਿਲ ਨਹੀਂ ਰਹੀ। ਇਸ ਦਰਮਿਆਨ ਅਮਰੀਕਾ ਦੇ ਵੱਲੋਂ ਇੱਕ ਗੱਲ ਜਿਹੜੀ ਆ ਉਹ ਸਾਹਮਣੇ ਆਈ ਆ। ਪਹਿਲਾਂ ਮਿਸਟਰ ਟਰੰਪ ਦੇ ਬਿਆਨ ਆਇਆ ਸੀ ਇਸ ਮਸਲੇ ਤੇ, ਹੁਣ ਵੀ ਇੱਕ ਅਮਰੀਕਾ ਤੋਂ ਉਹੋ ਜਿਹਾ ਬਿਆਨ ਆਇਆ ਜਿਹਦੇ ਵਿੱਚ ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ, ਦੋਨਾਂ ਨੂੰ ਇੱਕੋ ਵੇਲੇ ਜਿਹੜਾ ਹੈ ਉਹ ਸੁਨੇਹਾ ਲਾ ਕੇ ਇਹੀ ਕਿਹਾ ਗਿਆ ਵੀ ਤੁਸੀਂ ਭਾਈ ਠੰਡੇ ਰਹੋ, ਲੜੋ ਨਾ,
ਆਪਸ ਵਿੱਚ ਹੀ ਮਿਲ ਬੈਠ ਕੇ ਮਸਲੇ ਦਾ ਹੱਲ ਕਰ ਲਓ, ਜਾਣੀ ਕਿ ਗੱਲ ਠੰਡੇ ਬਸਦੇ ਪਾਉਣ ਵਾਲੀ ਗੱਲ। ਅਮਰੀਕਾ ਦੇ ਇਸ ਬਿਆਨ ਜਾਂ ਇਸ ਤਰੀਕੇ ਦੀ ਪ੍ਰਤੀਕਿਰਿਆ ਦੇ ਹਿਸਾਬ ਨਾਲ ਜਾਂ ਜੋ ਕੁਝ ਵਾਪਰ ਰਿਹਾ ਉਹਨੂੰ ਦੇਖਦਿਆਂ ਹੋਇਆਂ ਇਉਂ ਲੱਗਦਾ ਵੀ ਕੋਈ ਜੰਗ ਵਾਲਾ ਕੰਮ, ਲੜਾਈ ਵਾਲਾ ਕੰਮ ਸ਼ਾਇਦ ਹੀ ਹੋਵੇ, ਤੇ ਆਪਾਂ ਸਾਰੇ ਚਾਹੁੰਦੇ ਵੀ ਇਹੀ ਆ ਵੀ ਇਹੋ ਜਿਹੀ ਕੋਈ ਗੱਲ ਨਾ ਵਾਪਰੇ, ਕਿਉਂਕਿ ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਹਮੇਸ਼ਾ ਹੀ ਇਹ ਫਿਕਰ ਰਹਿੰਦਾ ਕਿ ਪਰਮਾਣੂ ਊਰਜਾ ਨਾਲ, ਪਰਮਾਣੂ ਬੰਬਾਂ ਨਾਲ ਲੈਸ ਅੱਜ ਦੇ ਮੁਲਕਾਂ ਦੇ ਵਿਚਾਲੇ ਜੇਕਰ ਜੰਗ ਹੋਵੇ ਤਾਂ ਸਾਡਾ ਜਿਹੜਾ ਪੰਜਾਬ ਆ ਇਹ ਜ਼ਰੂਰ ਜਿਹੜਾ ਬੈਟਲਫੀਲਡ ਬਣੂਗਾ ਤੇ ਸਾਡਾ ਨੁਕਸਾਨ ਹੋਊਗਾ। ਤੇ ਦਿੱਲੀ ਵਾਲੇ ਤਾਂ ਸਾਡੇ ਵੈਰੀ ਹੈਗੇ ਹੀ ਨੇ, ਇਹ ਤਾਂ ਚਾਹੁੰਦੇ ਹੀ ਨੇ ਕਿ ਪਾਕਿਸਤਾਨ ਵਾਲਿਆਂ ਨਾਲ ਪੰਗਾ ਪੁੰਗਾ ਜਿਹਾ ਖੜਾ ਕਰਕੇ ਇਸ ਖਿੱਤੇ ਦੇ ਵਿੱਚ ਕਵਾੜਾ ਕਰਾਇਆ ਜਾਵੇ। ਤੋ ਜਿਹੜੀ ਜੰਗ ਵਾਲੇ ਪਾਸੇ ਨੂੰ ਗੱਲ ਵਧਣੋਂ ਜੇ ਰੁਕਦੀ ਆ ਤਾਂ ਸਭ ਤੋਂ ਵੱਧ ਤਸੱਲੀ ਦਾ ਅਹਿਸਾਸ ਸਾਡੇ ਪੰਜਾਬੀ ਜਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨੂੰ ਪਿਆਰ ਕਰਨ ਵਾਲਿਆਂ ਨੂੰ, ਸਾਰੇ ਸੰਸਾਰ ਵਿੱਚ ਬੈਠੇ ਲੋਕਾਂ ਨੂੰ ਹੀ ਹੋਵੇਗਾ। ਤੋ ਅੱਜ ਇਸ ਮਸਲੇ ਉੱਤੇ ਜਿਹੜਾ ਜੰਗ ਵਾਲਾ ਫਰੰਟ ਵਾ ਉਹਦੇ ਉੱਤੇ ਇਸ ਤੋਂ ਬਹੁਤਾ ਕੁਛ ਅੱਗੇ ਕਹਿਣ ਦੀ ਗੱਲ ਕੋਈ ਬਚੀ ਨਹੀਂ। ਜਿਹੜਾ ਦੂਸਰਾ ਮਸਲਾ ਭੜਕਿਆ ਉਹ ਹੈ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ। ਇਹ ਮਸਲਾ ਪਿਛਲੇ 2-3 ਦਿਨ ਤੋਂ ਚੱਲ ਤਾਂ ਰਿਹਾ ਸੀ, ਪਰ ਇੰਨਾ ਜ਼ੋਰ ਫੜ ਜੂ ਇਹ ਕਿਸੇ ਨੂੰ ਅਸਾਰ ਜਾਂ ਇਹ ਸੋਚ ਨਹੀਂ ਸੀ। ਹੁਣ ਮਸਲਾ ਇੰਨਾ ਵੱਧ ਗਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਕਿ ਹਰਿਆਣੇ ਨੂੰ ਪਾਣੀ ਦੇਣਾ ਹੈ, ਉਹਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਨੂੰ ਸੱਦਿਆ ਤੇ ਕੱਲ ਨੂੰ ਆਲ ਪਾਰਟੀ ਮੀਟਿੰਗ, ਸਰਵ ਪਾਰਟੀ ਮੀਟਿੰਗ ਜਿਹੜੀ ਆ ਉਹ ਬੁਲਾਈ ਹੈ। ਇਹ ਮਸਲਾ ਬਹੁਤ ਹੀ ਧਿਆਨ ਮੰਗਦਾ ਹੈ ਕਿ ਪਿਛਲੇ ਦਿਨੀ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀਗੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਸਾਰੇ ਜਿਹੜਾ ਭਾਖੜੇ ਦੇ ਵਿੱਚ ਪਾਣੀ ਆਉਂਦਾ ਇਹਦੀ ਵੰਡ ਕੀਤੀ ਹੋਈ ਹੈ ਜਿਵੇਂ ਉਹ ਦਿੱਤਾ ਜਾਂਦਾ, ਪਰ ਇਸ ਵਾਰ ਇਹ ਇੱਕ ਨੁਕਤਾ ਉੱਭਰ ਕੇ ਸਾਹਮਣੇ ਆਇਆ ਕਿ ਹਰਿਆਣੇ ਵਾਲਿਆਂ ਨੇ ਤੇ ਰਾਜਸਥਾਨ ਵਾਲਿਆਂ ਨੇ ਆਪਦੇ ਹਿੱਸੇ ਦਾ ਪਾਣੀ ਜਿੰਨਾ ਉਹਨਾਂ ਨੂੰ ਮਿਲਣਾ ਸੀ, ਜਿੰਨਾ ਅਲਾਟ ਹੋਇਆ ਉਹ ਤਾਂ ਖਰਚ ਹੀ ਲਿਆ, ਪਹਿਲਾਂ ਹੀ ਖਰਚੀ ਬੈਠੇ ਨੇ, ਪਰ ਉਹ ਇਸ ਤੋਂ ਵੱਧ ਪਾਣੀ ਵੀ ਕਾਫੀ ਜਿਹੜਾ ਹੈਗਾ ਉਹ ਖਰਚ ਚੁੱਕੇ ਨੇ ਤੇ ਹੁਣ ਉਹ ਹੋਰ ਮੰਗ ਰਹੇ ਨੇ, ਕਿਉਂਕਿ ਅਜੇ 2 ਮਹੀਨੇ ਉਹਨਾਂ ਨੂੰ ਪਾਣੀ ਦੀ ਹੋਰ ਜਿਹੜੀ ਨਵੀਂ ਚੱਲਣੀ ਆ ਟਰਮ ਜਾਂ ਨਵੀਂ ਵਾਰੀ ਆਉਣੀ ਆ, ਜਦੋਂ ਜਿਹੜੀ ਵੰਡ ਦਾ ਨਵਾਂ ਉਹਦਾ ਸਿਸਟਮ ਹੋਣਾ, ਉਹ 2 ਮਹੀਨੇ ਹਜੇ ਵਿਚਾਲੇ ਪਏ। ਪੰਜਾਬ ਦੇ ਵਿੱਚ ਇਸ ਵਾਰੀ ਇਹ ਮਸਲਾ ਤਾਂ ਬਣਿਆ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਸਾਨੂੰ ਮਿਲਣਾ ਚਾਹੀਦਾ ਸੀ ਉਹ ਨਹਿਰਾਂ, ਨਾਲਿਆਂ, ਸੂਏ, ਕੱਸੀਆਂ ਦੇ ਰਾਹੀਂ ਪੰਜਾਬ ਦੇ ਖੇਤਰ ਜਿਹੜਾ ਪਹੁੰਚਦਾ ਸੀ। ਪਿਛਲੀਆਂ ਸਰਕਾਰਾਂ ਮੌਕੇ ਉਹ ਨਦੀਆਂ, ਨਾਲੇ ਜਿਹੜੇ ਕੱਸੀਆਂ, ਸੂਏ ਨੇ ਉਹ ਬੰਦ ਕੀਤੇ ਗਏ, ਮੋਗੇ ਬੰਦ ਰੱਖੇ ਗਏ ਤੇ ਪੰਜਾਬ ਦੇ ਕਿਸਾਨ ਤਾਂ ਮਹਿੰਗੇ ਭਾਅ ਦਾ ਪਾਣੀ ਥੱਲਿਓਂ ਧਰਤੀ ਚੋਂ ਮੋਟਰਾਂ ਡੂੰਘੀਆਂ ਤੋਂ ਡੂੰਘੀਆਂ ਪੱਟ ਕੇ ਖੂਹ ਉੱਥੋਂ ਲਿਆ ਕੇ ਡੰਗ ਸਾਰਦੇ ਫਿਰਦੇ ਆ, ਤੇ ਜਿਹੜਾ ਪਾਣੀ ਸਾਨੂੰ ਸਸਤਾ ਪੈਂਦਾ ਨਹਿਰੀ ਪਾਣੀ ਉਹ ਸਾਨੂੰ ਦੇਣ ਦੀ ਬਜਾਏ ਹਰਿਆਣੇ, ਹਿਮਾਚਲ, ਰਾਜਸਥਾਨ ਤੇ ਦਿੱਲੀ ਨੂੰ ਪਾਣੀ ਜਿਹੜਾ ਹੈ ਉਹ ਦਿੱਤਾ ਜਾਂਦਾ ਰਿਹਾ। ਇਸ ਵਾਰ ਇਹ ਪੁਆਇੰਟ, ਇਹ ਨੁਕਤਾ ਜਦੋਂ ਸਾਹਮਣੇ ਆਇਆ ਤਾਂ ਇਹ ਵੀ ਸਵਾਲ ਬਣ ਗਿਆ ਹੈ ਕਿ ਕੀ ਜਿਹੜੇ ਭਗਵੰਤ ਮਾਨ ਦੀ ਸਰਕਾਰ ਇਸ ਮੌਕੇ ਥਾਪੀਆਂ ਮਾਰਦੀ ਆ, ਕ੍ਰੈਡਿਟ ਲੈ ਰਹੀ ਆ ਕਿ ਜੀ ਦੇਖੋ ਇਹ ਪਿਛਲੀਆਂ ਸਰਕਾਰਾਂ ਐਂ ਪੰਜਾਬ ਨੂੰ ਲੁਟਾਉਂਦੀਆਂ ਰਹੀਆਂ ਨੇ। ਕੀ ਇਹ ਲੋਕ ਜਿਹੜੇ ਭਗਵੰਤ ਮਾਨ ਦੀ ਸਰਕਾਰ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਵੀ ਐਤਕੀ ਹੀ ਪਤਾ ਲੱਗਿਆ ਕਿ ਪਿਛਲੇ 2 ਸਾਲ ਜਿਹੜੇ ਇਹਨਾਂ ਨੇ ਨਿਗਾਏ ਨੇ ਜਦੋਂ ਤੋਂ ਸਰਕਾਰ ਆ ਇਹਨਾਂ ਕੋਲੇ, ਉਦੋਂ ਇਹ ਵੀ ਘਪਲਾ ਕਰਦੇ ਰਹੇ ਨੇ, ਕਿਉਂਕਿ ਅੱਜ ਭਗਵੰਤ ਮਾਨ ਆਪ ਖੁਦ ਪੰਜਾਬ ਦਾ ਮੁੱਖ ਮੰਤਰੀ ਮੰਨ ਰਿਹਾ ਕਿ ਹਰਿਆਣੇ ਵਾਲੇ ਕਹਿੰਦੇ ਆ ਕਿ ਸਾਨੂੰ ਜੀ ਪਿਛਲੇ ਸਾਲਾਂ 'ਚ ਵੀ ਏਦਾਂ ਹੀ ਪਾਣੀ ਮਿਲਦਾ ਰਿਹਾ, ਤੁਸੀਂ ਐਤਕੀ ਗੱਲ ਜ਼ਿਆਦਾ ਵਧਾ ਲਈ ਹੈ। ਹੁਣ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਜਿੰਨਾ ਪੰਜਾਬ ਕੋਲੇ ਪਾਣੀ ਹੈ ਉਹਦੇ ਨਾਲ ਪੰਜਾਬ ਦਾ ਹੀ ਮਸਾਂ ਸਰਨਾ, ਤੇ ਪੰਜਾਬ ਕੋਲ ਪੂਰਾ ਜਿਹਾ ਪਾਣੀ ਹੋਈ ਆ, ਵਾਧੂ ਪਾਣੀ ਹੈ ਨਹੀਂ। ਤੇ ਹੁਣ ਹਰਿਆਣੇ ਵਾਲੇ ਜਿਹੜੇ ਨੇ ਇੱਕ ਤਾਂ ਉਹ ਪਾਣੀ ਮੰਗਦੇ ਨੇ, ਮੰਗਣ ਦੀ ਬਿਰਤੀ ਨਹੀਂ ਹੈ, ਗਾਲ ਕੱਢ ਕੇ ਧੌਂਸ ਨਾਲ ਬਲੈਕਮੇਲ ਕਰਕੇ ਜਲੀਲ ਕਰਕੇ ਕਹਿੰਦੇ ਆ ਵੀ ਪਾਣੀ ਤਾਂ ਦੇਣਾ ਪਊ।
ਜਿਹੜੇ ਬਿਆਨ ਇਸ ਤਰੀਕੇ ਦੇ ਆਏ ਨੇ ਉਹ ਆਪਾਂ ਬਾਅਦ ਵਿੱਚ ਉਹਨਾਂ ਨੂੰ ਵਿਚਾਰਦੇ ਹਾਂ। ਪਹਿਲਾਂ ਆਪਾਂ ਜਿਹੜੀ ਤੱਥ ਵਾਲੀ ਗੱਲ ਆ ਉਧਰ ਨੂੰ ਰਹੀਏ ਕਿ ਜਿਹੜਾ ਇਹ ਮਸਲਾ ਇਹਦੇ ਵਿੱਚ ਜਦੋਂ ਪੂਰੇ ਤੌਰ ਤੇ ਪੰਜਾਬ ਨੇ ਐਲਾਨੀਆ ਤੌਰ ਤੇ ਇਸ ਗੱਲ ਤੇ ਠੋਸ ਸਟੈਂਡ ਲਿਆ ਕਿ ਨਾ ਤਾਂ ਤੁਹਾਨੂੰ ਪਾਣੀ ਮਿਲ ਸਕਦਾ ਸਾਡੇ ਕੋਲੋਂ, ਨਾ ਤੁਹਾਡਾ ਹੱਕ ਬਣਦਾ। ਹਾਂ, ਇਹ ਚਲੋ ਮੰਨ ਲੈਂਦੇ ਆ ਕਿ ਤੁਹਾਡੇ ਲੋਕਾਂ ਨੂੰ ਅਸੀਂ ਭੁੱਖੇ ਨਹੀਂ ਮਾਰਦੇ, ਜਿਹੜਾ ਪੀਣ ਲਈ ਤੁਸੀਂ ਪਾਣੀ ਵਰਤਦੇ ਹੋ ਉਹਨਾਂ ਕੁ ਪਾਣੀ ਤੁਹਾਨੂੰ ਅਸੀਂ ਦਿੰਦੇ ਰਹਿੰਦੇ ਹਾਂ। ਇਹ ਨਹੀਂ ਕਿ ਬਿਲਕੁਲ ਹੀ ਪਾਣੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਹਰਿਆਣੇ ਨੂੰ। ਪੀਣ ਲਈ ਜਿਹੜਾ ਪਾਣੀ ਆ ਉਹ ਵੀ ਕਾਫੀ ਵੱਡੀ ਮਾਤਰਾ 'ਚ ਪਾਣੀ ਉਹ ਤੁਹਾਨੂੰ ਮਿਲਦਾ ਰਹੂਗਾ। ਪਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਖੇਤੀ ਲਈ ਵੀ ਸਾਨੂੰ ਝੋਨੇ, ਤੁਹਾਨੂੰ ਪਤਾ ਹੀ ਸੀਗਾ, ਤੁਹਾਡੀ ਸਟੇਟ ਨੂੰ ਪਤਾ ਨਹੀਂ ਹੈਗਾ ਗਾਹਾਂ ਝੋਨੇ ਦੀ ਰੁੱਤ ਆਉਂਦੀ ਆ। ਜਿਵੇਂ ਸਾਨੂੰ ਪੰਜਾਬ ਦਾ ਫਿਕਰ ਆ, ਤੁਸੀਂ ਵੀ ਆਪਦਾ ਫਿਕਰ ਕਰਦੇ, ਆਪਦਾ ਪਾਣੀ ਘੱਟ ਪਿਛਲੇ ਸਮੇਂ ਦੇ ਵਿੱਚ ਵਰਤਦੇ, ਹਿਸਾਬ ਨਾਲ ਵਰਤਦੇ, ਪਾਣੀ ਤਾਂ ਉਨਾ ਹੀ ਮਿਲਣਾ ਜਿੰਨਾ ਹੈਗਾ। ਸੋ ਜਿਹੜਾ ਹਰਿਆਣੇ ਨੂੰ ਜਦੋਂ ਇਸ ਤਰੀਕੇ ਨਾਲ ਜਵਾਬ ਦਿੱਤਾ ਤਾਂ ਇਹ ਮਸਲਾ ਫਿਰ ਚਲੇ ਗਿਆ ਕੇਂਦਰ ਕੋਲ। ਸੋ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਾਰਾ ਕੰਮ ਆ, ਉੱਥੇ ਇੱਕ ਨਵੀਂ ਗੱਲ ਦੇਖਣ ਨੂੰ ਮਿਲੀ ਵੀ ਰਾਤੋਂ ਰਾਤ ਪੰਜਾਬ ਦਾ ਜਿਹੜਾ ਅਧਿਕਾਰੀ ਸੀ ਆਕਾਸ਼ਦੀਪ ਸਿੰਘ, ਉਹਦਾ ਨਾਂ ਆ, ਉਹਨੂੰ ਬਦਲ ਦਿੱਤਾ ਗਿਆ। ਇੱਕਦਮ ਬਦਲ ਕੇ ਉਹਦੀ ਥਾਂ ਦੇ ਉੱਤੇ ਜਿਹੜਾ ਹਰਿਆਣੇ ਦਾ ਵਾ ਸੰਜੀਵ ਕੁਮਾਰ, ਉਹਨੂੰ ਲਾ ਦਿੱਤਾ ਗਿਆ। ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣੇ ਨੂੰ ਵਾਧੂ ਪਾਣੀ ਦੇਣ ਲਈ ਜਿਹੜਾ ਫੈਸਲਾ ਉਹਨੂੰ ਲਾਗੂ ਕਰਾਉਣ ਲਈ, ਕਿਉਂਕਿ ਪੰਜਾਬ ਮੰਨਦਾ ਨਹੀਂ ਸੀਗਾ ਵੀ ਅਸੀਂ ਨਹੀਂ ਦੇ ਸਕਦੇ ਪਾਣੀ, ਉਹਨੂੰ ਲਾਗੂ ਕਰਾਉਣ ਲਈ ਲੰਘੀ ਰਾਤ ਨੂੰ ਭਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਨੂੰ ਟ੍ਰਾਂਸਫਰ ਕਰਤਾ ਤੇ ਉਹਦੀ ਥਾਂ ਤੇ ਹਰਿਆਣੇ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਵਾਟਰ ਰੈਗੂਲੇਸ਼ਨ ਲਾ ਦਿੱਤਾ। ਹੁਣ ਆਪਾਂ ਇਸ ਗੱਲ ਤੇ ਥੋੜਾ ਜਿਹਾ ਧਿਆਨ ਦਈਏ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੀਆਂ ਇਹ ਨਿਯੁਕਤੀਆਂ ਨੇ ਇਹ ਕੇਂਦਰ ਯਾਨੀ ਕਿ ਭਾਜਪਾ ਵਾਲੀ ਸਰਕਾਰ, ਮੋਦੀ ਵਾਲੀ ਸਰਕਾਰ ਕਰ ਰਹੀ ਆ। ਉਹਨੇ ਕੀ ਕੀਤਾ ਕਿ ਜਿਹੜਾ ਆਕਾਸ਼ਦੀਪ ਸਿੰਘ ਸੀ ਜਿਹਦੀ ਐਜ਼ ਏ ਡਾਇਰੈਕਟਰ ਵਾਟਰ ਰੈਗੂਲੇਸ਼ਨ ਦੀ ਡਿਊਟੀ ਸੀ, ਉਹਨੂੰ ਬਦਲਤਾ, ਉਹਦੀ ਥਾਂ ਤੇ ਹਰਿਆਣੇ ਦੇ ਸੰਜੀਵ ਕੁਮਾਰ ਨੂੰ ਲਾ, ਤਾਂ ਕਿ ਹਰਿਆਣੇ ਦਾ ਇਹ ਜਿਹੜਾ ਅਫਸਰ ਆ ਇਹਦੇ ਹੁੰਦਿਆਂ ਤਾਂ ਫਿਰ ਹਰਿਆਣੇ ਨੂੰ ਪਾਣੀ ਛੱਡਣ ਦੀ ਕੋਈ ਨੌਬਤ ਨਹੀਂ ਆਊਗੀ। ਕਿਉਂਕਿ ਆਕਾਸ਼ਦੀਪ ਸਿੰਘ ਨੇ, ਇਹ ਬੜਾ ਜ਼ਰੂਰੀ ਨੁਕਤਾ ਜਿਹੜਾ ਆਪਾਂ ਹੁਣ ਬਿਆਨ ਕਰਨਾ ਹੈ, ਆਕਾਸ਼ਦੀਪ ਸਿੰਘ ਨੇ ਪੰਜਾਬ ਦੇ ਪਾਸਿਓਂ ਪਾਣੀ ਛੱਡਣ ਤੋਂ ਨਾ ਕਰਤੀ ਸੀ ਕਿ ਨਾ ਤਾਂ ਤੁਹਾਡਾ ਹੱਕ ਬਣਦਾ, ਨਾ ਮੇਰੀ ਸਰਕਾਰ ਮੰਨਦੀ। ਹੁਣ ਅਗਲਾ ਪੰਗਾ ਇਹ ਆ ਕਿ ਜਿਹੜਾ ਸੰਜੀਵ ਕੁਮਾਰ ਡਾਇਰੈਕਟਰ ਲਾਇਆ ਉਹ ਡੈਮ ਦੀ ਸੇਫਟੀ ਦਾ ਤਾਂ ਬਹੁਤ ਤਜਰਬੇਕਾਰ ਆ, ਉਹਨੂੰ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ। ਪਰ ਦਿੱਲੀ ਵਾਲੇ ਕਹਿੰਦੇ ਜੀ ਨਹੀਂ, ਇਹਦੇ ਰਾਹੀਂ ਕੰਮ ਲਵਾਂਗੇ। ਸੋ ਆਕਾਸ਼ਦੀਪ ਸਿੰਘ ਨੂੰ ਲੰਘੀ ਰਾਤ ਕਰੀਬ 11:45 ਵਜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਇੱਕ ਈਮੇਲ ਦੇ ਜ਼ਰੀਏ ਜਿਹੜੀ ਬੇਨਤੀ ਆ ਜਾਂ ਇਹ ਚਿੱਠੀ ਆ ਉਹ ਭੇਜੀ ਗਈ ਕਿ ਭਾਈ ਤੂੰ ਜਿਹੜਾ ਹੈ ਆਪਦਾ ਪਾਣੀ ਜੇ ਨਹੀਂ ਛੱਡ ਸਕਦਾ ਫਿਰ ਅਸੀਂ ਹਰਿਆਣੇ ਦਾ ਬੰਦਾ ਲਾ ਲੈਂਦੇ ਆ। ਇਹਦੇ ਉੱਤੇ ਸਵੇਰੇ ਤੋਂ ਹੀ ਅੱਜ ਕਾਫੀ ਜ਼ਿਆਦਾ ਸਿਆਸੀ ਜਿਹੜੀ ਕੜਮਾਸਾ ਉਹ ਮਚ ਗਈ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਲਈ ਇਹ ਬੜਾ ਹੇਠੀ ਵਾਲਾ ਕੰਮ ਸੀ ਕਿ ਜੇ ਅਸੀਂ ਸੱਚੀ ਗੱਲ ਦੱਸੀ ਕਿ ਭਾਈ ਤੁਹਾਨੂੰ ਹਰਿਆਣੇ ਨੂੰ ਪਾਣੀ ਕਿਉਂ ਨਹੀਂ ਦੇ ਸਕਦੇ ਜਾਂ ਤੁਹਾਡਾ ਪਾਣੀ ਦੇ ਉੱਤੇ ਹੱਕ ਨਹੀਂ ਬਣਦਾ, ਤਾਂ ਉਹ ਕਹਿੰਦੇ ਵੀ ਤੁਹਾਡੀ ਸੁਣਨੀ ਹੋਈ ਨਹੀਂ, ਅਸੀਂ ਤਾਂ ਬੰਦਾ ਹੀ ਬਦਲ ਦਿਆਂਗੇ। ਜਿਹੜਾ ਸਾਡੀ ਗੱਲ ਨਹੀਂ ਮੰਨਦਾ ਮੋਦੀ ਸਰਕਾਰ ਦੀ, ਉਹ ਅਸੀਂ ਬੰਦਾ ਬਦਲ ਦਿੰਦੇ ਆ, ਅਸੀਂ ਉਹ ਬੰਦਾ ਲਿਆਉਂਦੇ ਆ ਹਰਿਆਣੇ ਦਾ ਜਿਹੜਾ ਸਾਡੀ ਗੱਲ ਮੰਨੇ। ਇਸ ਗੱਲ ਤੋਂ ਚੰਗਾ ਹੀ ਹੋਇਆ ਵੈਸੇ ਤਾਂ ਭਗਵੰਤ ਮਾਨ ਦੀ ਸਰਕਾਰ ਸਟੈਂਡ ਲੈ ਗਈ ਤੇ ਇਹ ਜਦੋਂ ਲੱਗਿਆ ਕਿ ਭਾਖੜੇ ਤੋਂ ਪਾਣੀ ਛੱਡਿਆ ਜਾ ਸਕਦਾ ਤਾਂ ਜਿਹੜਾ ਪਾਣੀ ਹਰਿਆਣੇ ਨੂੰ ਜਾਣਾ ਉਹ ਨੰਗਲ ਡੈਮ ਤੋਂ ਅੱਗੇ ਜਾਣਾ ਹੁੰਦਾ। ਤੋਂ ਤੁਰੰਤ ਜਿਹੜਾ ਹਰਜੋਤ ਸਿੰਘ ਕਰਕੇ ਹਰਜੋਤ ਬੈਂਸ, ਉਹ ਜਿਹੜਾ ਉਸ ਇਲਾਕੇ ਦਾ ਨੰਗਲ ਵਾਲੇ ਪਾਸਿਓਂ MLA ਆ, ਕੈਬਨਿਟ ਮੰਤਰੀ ਵੀ ਹੈ, ਉਹ ਭਗਵੰਤ ਮਾਨ ਦੀ ਸਰਕਾਰ ਵੱਲੋਂ ਨੰਗਲ ਡੈਮ ਤੇ ਪਹੁੰਚਿਆ ਤੇ ਉੱਥੇ ਉਹਨਾਂ ਨੇ ਧਰਨੇ ਦੇ ਰੂਪ ਦੇ ਵਿੱਚ ਕਾਫੀ ਜ਼ਿਆਦਾ ਇਕੱਠ-ਵੱਠ ਕਰ ਲਿਆ, ਲੋਕ ਵਾਹਵਾ ਇਕੱਠੇ ਹੋ ਗਏ, ਮੀਡੀਆ ਵੀ ਚਲੇ ਗਿਆ ਤੇ ਇਹ ਰੌਲਾ ਸਵੇਰੇ ਹੀ ਪੈ ਗਿਆ ਕਿ ਜੀ ਤੁਸੀਂ ਨੰਗਲ ਡੈਮ ਤੋਂ ਪਾਣੀ ਛੱਡਣਾ ਨਹੀਂ, ਕਿਉਂਕਿ ਨੰਗਲ ਡੈਮ ਦਾ ਜਿਹੜਾ ਪ੍ਰਬੰਧ ਆ ਉਹ ਪੰਜਾਬ ਦੇ ਹੱਥਾਂ 'ਚ ਆ ਤੇ ਉਹ ਪੰਜਾਬ ਦੇ ਖੇਤਰ 'ਚ ਪੈਂਦਾ ਤੇ ਜਿਹੜਾ ਹੈਗਾ ਭਾਖੜਾ ਡੈਮ ਉਹ ਹਿਮਾਚਲ ਦੇ ਖੇਤਰ 'ਚ ਪੈਂਦਾ। ਜਦੋਂ ਨੰਗਲ ਡੈਮ ਦੇ ਉੱਤੇ ਇਹ ਹਿਲਜੁਲ ਮੱਚੀ, ਉਸ ਟਾਈਮ ਮੀਡੀਆ ਦਾ ਧਿਆਨ ਗਿਆ ਤੇ ਨਾਲ ਦੀ ਨਾਲ ਇਹ ਖਬਰ ਆ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਧੜੱਲੇ ਨਾਲ ਉੱਥੇ ਪਹੁੰਚਣ ਵਾਲਾ। ਤੇ ਵਾਕਿਆ ਹੀ
ਭਗਵੰਤ ਮਾਨ ਉੱਥੇ ਪਹੁੰਚਿਆ, ਮੀਡੀਆ ਦੇ ਸਾਹਮਣੇ ਉਹਨੇ ਠੋਕ ਵਜਾ ਕੇ ਪੰਜਾਬ ਦਾ ਪੱਖ ਰੱਖਿਆ ਕਿ ਦੇਖੋ ਜੀ, ਨਾ ਤਾਂ ਹਰਿਆਣੇ ਨੂੰ ਦੇਣ ਲਈ ਸਾਡੇ ਕੋਲੇ ਵਾਧੂ ਪਾਣੀ ਹੈ, ਨਾ ਉਹਨਾਂ ਦਾ ਹੱਕ ਬਣਦਾ, ਆਪਦੇ ਹਿੱਸੇ ਦਾ ਪਾਣੀ ਉਹ ਖਰਚੀ ਬੈਠੇ ਆ, ਸਾਨੂੰ ਪਾਣੀ ਦੀ ਲੋੜ ਆ। ਤੇ ਅਸੀਂ ਉਹਨਾਂ ਨੂੰ ਫਿਰ ਵੀ ਕਿਹਾ ਕਿ ਚਲੋ ਤੁਹਾਨੂੰ ਅਸੀਂ ਭੁੱਖੇ ਨਹੀਂ ਮਾਰਦੇ, ਜਿਹੜਾ ਤੁਹਾਨੂੰ ਪੀਣ ਵਾਲਾ ਪਾਣੀ ਆ ਉਹ ਅਸੀਂ ਦਿੰਦੇ ਆ, ਇੰਨਾ ਕੁ ਪਾਣੀ ਉਹਨਾਂ ਨੂੰ ਦੇ ਰਹੇ ਆ, ਤੇ ਇਹਦੇ ਬਾਵਜੂਦ ਧੱਕੇ ਨਾਲ ਢਿੰਗੋ ਜੋਰੀ ਸਾਡਾ ਪਾਣੀ ਖੋਹਣ ਪੈ ਰਹੇ ਨੇ, ਜਿਹੜਾ ਸਾਡੇ ਪੰਜਾਬ ਦੇ ਹਿੱਸੇ ਦਾ ਪਾਣੀ ਹੈ। ਜਦੋਂ ਇਹ ਸਾਰੀ ਗੱਲਬਾਤ ਸੁਣ ਰਿਹਾ ਸੀ ਮੈਨੂੰ ਚੇਤੇ ਆਇਆ ਕਿ ਸਨ 2004 ਦੇ ਵਿੱਚ ਮੈਂ ਪਾਣੀਆਂ ਦੇ ਮਸਲੇ ਉੱਤੇ ਇੱਕ ਡਾਕੂਮੈਂਟ ਦਲ ਖਾਲਸਾ ਵੱਲੋਂ ਰਿਲੀਜ਼ ਕੀਤਾ ਸੀ। ਉਸ ਮੌਕੇ ਪੰਜਾਬ ਦੇ ਪਾਣੀਆਂ ਬਾਰੇ ਸਾਰੇ ਸਮਝੌਤੇ ਰੱਦ ਕਰਨ ਦਾ ਇੱਕ ਕਾਨੂੰਨ ਜਿਹੜਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਪਾਸ ਕਰਵਾਇਆ ਸੀ। ਉਹ ਜਦੋਂ ਸਾਰਾ ਅਸੀਂ ਕੰਮ ਕੀਤਾ ਪਾਣੀਆਂ ਦੇ ਮਸਲੇ ਤੇ, ਤਾਂ ਉਹਦੇ ਵਿੱਚ ਇੱਕ ਨੁਕਤਾ ਸੀ 1955 ਦੇ ਵਿੱਚ ਜਦੋਂ ਪਾਣੀਆਂ ਦੀ ਵੰਡ ਕੀਤੀ ਗਈ ਆ ਕਿ ਜੀ ਜਿਹੜਾ ਪੰਜਾਬ ਆ, ਜਿੰਨਾ ਪਾਣੀ ਅੱਜ ਵਾ ਉਹਦੇ ਵਿੱਚੋਂ ਪੰਜਾਬ ਨੂੰ ਇੰਨਾ ਪਾਣੀ ਮਿਲੂਗਾ, ਹਰਿਆਣੇ ਨੂੰ ਇੰਨਾ ਮਿਲੂ, ਰਾਜਸਥਾਨ ਨੂੰ ਇੰਨਾ ਮਿਲੂਗਾ, ਦਿੱਲੀ ਨੂੰ ਇੰਨਾ ਮਿਲੂਗਾ। ਅੱਗੇ ਉਹਦੇ 'ਚ ਇੱਕ ਬੜੀ ਖਤਰਨਾਕ ਕਲੌਜ ਜਾਂ ਧਾਰਾ ਸੀ ਕਿ ਜੇਕਰ ਕਿਸੇ ਕਾਰਨ ਪਾਣੀ ਘਟ ਜਾਵੇ, ਮਤਲਬ ਜੇਕਰ ਮੰਨ ਲਓ ਆਪਾਂ 100 ਰੁਪਏ ਨੇ, 100 ਰੁਪਏ ਦੀ ਵੰਡ ਕਰ ਲਈ ਜਾਂਦੀ ਆ ਕਿ ਜੀ 40 ਪੈਸੇ ਪੰਜਾਬ ਨੂੰ ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਤਿੰਨਾਂ ਨੂੰ ਅੱਡ-ਅੱਡ ਰੇਸ਼ੋ ਦੇ ਵਿੱਚ ਜਿਹੜੇ ਆ 60 ਪੈਸੇ ਬਾਕੀ ਵੰਡ ਦਿੱਤੇ ਗਏ ਨੇ। ਹੁਣ ਜੇਕਰ ਕਹਿੰਦੇ ਵੀ ਜੇ ਮੰਨ ਲਓ ਕਿਸੇ ਸਾਲ ਉੱਪਰੋਂ ਪਹਾੜਾਂ ਤੇ ਬਰਫ਼ ਘੱਟ ਪਵੇ, ਮੀਂਹ ਘੱਟ ਪਵੇ ਤੇ ਭਾਖੜਾ ਡੈਮ 'ਚ ਕਹਿੰਦੇ ਜੇ ਪਾਣੀ ਘੱਟ ਹੋਇਆ ਫੇਰ ਕਹਿੰਦੇ ਜੀ ਫੇਰ ਪੰਜਾਬ ਦੇ ਹਿੱਸੇ 'ਚੋਂ ਬਾਕੀਆਂ ਨੂੰ ਪਾਣੀ ਪੂਰਾ ਕਰਕੇ ਜਿਹੜਾ ਪੰਜਾਬ ਆ ਉਹ ਆਪਦੇ ਬਾਕੀ ਪਾਣੀ ਨਾਲ ਸਾਰੇ। ਦੇਖੋ ਦੁਨੀਆ ਦੇ ਵਿੱਚ ਐਦੋਂ ਵੱਡਾ ਕਹਿਰ ਕਿਤੇ ਹੋ ਸਕਦਾ? ਪੰਜਾਬ ਦਾ ਪਾਣੀ ਹੋਵੇ, ਪੰਜਾਬ ਉਹਦਾ ਮਾਲਕ ਹੋਵੇ, ਹਰਿਆਣੇ ਤੇ ਰਾਜਸਥਾਨ ਨੂੰ ਧੱਕੇ ਨਾਲ ਹੀ ਗੈਰ ਰਾਇਪੇਰੀਅਨ ਰਾਜਾਂ ਨੂੰ ਜ਼ੁਲਮ ਕੀਤਾ ਜਾ ਰਿਹਾ ਪੰਜਾਬ ਨਾਲ, ਬਿਨਾਂ ਕੋਈ ਦੁੱਖੀ ਦਿੱਤਿਆਂ ਪੰਜਾਬ ਦਾ ਪਾਣੀ ਲੈ ਰਹੇ ਨੇ। ਤੇ ਉੱਪਰੋਂ ਸ਼ਰਤ ਇਹ ਲਾਤੀ ਕਿ ਜੇ ਪਾਣੀ ਘਟ ਗਿਆ, ਕਿਸੇ ਕਾਰਨ ਪਾਣੀ ਘੱਟ ਹੋ ਜਾਏ, ਫਿਰ ਉਹ ਪੰਜਾਬ ਦੇ ਹਿੱਸੇ ਵਾਲੇ ਪਾਣੀ ਚੋਂ ਪੂਰਾ ਕਰਕੇ ਪੰਜਾਬ ਭੁੱਖਾ ਮਰ ਜੇ, ਪਰ ਪੰਜਾਬ ਦਾ ਨਹੀਂ ਕੋਈ ਫਿਕਰ ਕਰਨ ਦੀ ਲੋੜ, ਹਰਿਆਣੇ ਨੂੰ ਤੇ ਰਾਜਸਥਾਨ ਨੂੰ ਪਾਣੀ ਪੂਰਾ ਕਰਕੇ ਦੇਣਾ ਪਊ। ਇਹ ਉਹਦੇ 'ਚ ਬੜੀ ਕਮੀਨੀ ਸਾਜ਼ਿਸ਼ ਵਾਲੀ ਸ਼ਰਤ ਸੀ। ਪਰ ਨਾਲ ਉਹਦੇ ਇੱਕ ਹੋਰ ਸੀ ਕਿ ਜੇ ਕਿਸੇ ਕਾਰਨ ਪਾਣੀ ਵੱਧ ਜਾਵੇ, ਮੀਂਹ ਆ ਜਾਏ, ਹੜ੍ਹ ਆ ਜਾਣ, ਤਾਂ ਵੀ ਜਿਹੜਾ ਪੰਜਾਬ ਦੇਖੂਗਾ। ਇਹ ਗੱਲ ਮੈਂ ਇੱਥੇ ਤਾਂ ਕੀਤੀ ਆ ਕਿ 2 ਸਾਲ ਪਹਿਲਾਂ ਹੜ੍ਹ ਆ ਗਿਆ ਪੰਜਾਬ 'ਚ, ਬਹੁਤ ਉਦੋਂ ਬੁਰਾ ਹਾਲ ਸੀ। ਪੰਜਾਬ ਦੀ ਸਰਕਾਰ ਨੇ ਹਰਿਆਣੇ ਨੂੰ, ਰਾਜਸਥਾਨ ਨੂੰ ਪੁੱਛਿਆ ਕਿ ਜੀ ਨਹੀਂ, ਸਾਨੂੰ ਫਿਰ ਹਰੀਕਿਆਂ ਤੋਂ ਪਾਣੀ ਛੱਡਣਾ ਪਊਗਾ, ਸਾਰਾ ਜਿਹੜਾ ਗਿੱਦੜਪਿੰਡੀ ਵਾਲਾ ਇਲਾਕਾ, ਬਿਆਸ ਤੇ ਸਤਲੁਜ ਦੇ ਵਿਚਾਲਣਾ ਮੰਡ ਖੇਤਰ, ਇਹ ਸਾਰੇ ਖੇਤਰ ਦੇ ਵਿੱਚ ਬਹੁਤ ਹੜ੍ਹ ਆ ਗਿਆ ਤੇ ਸਾਨੂੰ ਹਰੀਕਿਆਂ ਵਾਲਾ ਹੈੱਡਵਰਕਸ ਖੋਲ ਕੇ ਪਾਣੀ ਉਧਰ ਨੂੰ ਪਾਕਿਸਤਾਨ ਨੂੰ ਧੱਕਣਾ ਪਊਗਾ, ਤੇ ਤੁਸੀਂ ਹਰਿਆਣੇ ਵਾਲਿਓ ਪਾਣੀ ਲੈਣ ਦੀ ਗੱਲ ਕਰੋ, ਪਾਣੀ ਲੈ ਲਓ। ਉਸ ਮੌਕੇ ਹਰਿਆਣੇ ਦੇ ਤੇ ਰਾਜਸਥਾਨ ਦੇ ਆਗੂਆਂ ਨੇ ਸ਼ਰੇਆਮ ਕਿਹਾ, ਉਤੋਂ ਦੀਆਂ ਸਰਕਾਰਾਂ ਨੇ ਕਿਹਾ ਕਿ ਅਸੀਂ ਤਾਂ ਨਹੀਂ ਵਾਧੂ ਪਾਣੀ ਲੈਂਦੇ। ਦੇਖੋ ਕਮਾਲ ਦੀ ਗੱਲ, ਜੇ ਤਾਂ ਪਾਣੀ ਘੱਟ ਹੋਵੇ ਉਦੋਂ ਹਰਿਆਣਾ ਜਿਵੇਂ ਅੱਜ ਕਹਿ ਰਿਹਾ ਵੀ ਸਾਨੂੰ ਨਹੀਂ ਜੀ ਪਤਾ, ਸਾਡਾ ਪਾਣੀ ਪੂਰਾ ਕਰੋ, ਤੇ ਕੇਂਦਰ ਸਰਕਾਰ ਨਾਲ ਆ ਤੇ ਨਾਲ ਰਾਜਸਥਾਨ ਆ। ਜਿਹੜੀ ਕੱਲ ਮੀਟਿੰਗ ਕਹਿੰਦੇ ਹੋਈ ਆ, ਉਹਦੇ ਵਿੱਚ ਜਿਹੜਾ ਹਰਿਆਣੇ ਦਾ ਨੁਮਾਇੰਦਾ ਸੀ ਉਹ ਬੀਜੇਪੀ ਸਰਕਾਰ ਆ ਉੱਥੇ, ਜਿਹੜਾ ਰਾਜਸਥਾਨ ਦਾ ਨੁਮਾਇੰਦਾ ਸੀ ਉਹ ਵੀ ਬੀਜੇਪੀ ਦੀ ਸਰਕਾਰ ਆ, ਜਿਹੜਾ ਕੇਂਦਰ ਦਾ ਬੰਦਾ ਵਿੱਚ ਬੈਠਦਾ ਉਹ ਵੀ ਬੀਜੇਪੀ ਦਾ, ਤੇ ਜਿਹੜਾ ਹਿਮਾਚਲ ਵਾਲਾ ਉਹ ਵਿੱਚ ਤੋਂ ਪੰਜਾਬ ਦਾ ਨੁਮਾਇੰਦਾ ਕੱਲਾ, ਉਹਦੀ ਵੋਟ ਇੱਕ ਤੇ ਬਾਕੀਆਂ ਦੀਆਂ ਵੋਟਾਂ ਜ਼ਿਆਦਾ, ਤੇ ਇਸ ਕਰਕੇ ਕਹਿੰਦੇ ਜੀ ਆਪਾਂ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਛੱਡਣ ਦੇ ਪੱਖ 'ਚ। ਜਦੋਂ ਵੀ ਕਿਤੇ ਪਾਣੀ ਘੱਟ ਹੋਵੇ, ਪੰਜਾਬ ਤੋਂ ਪਾਣੀ ਖੋਹ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇਣਾ, ਤੇ ਜੇ ਵੱਧ ਹੋਵੇ ਉਦੋਂ ਪਿਛਲੀ ਵਾਰ ਆਕੜ ਕੇ ਉਲਟਾ ਪੰਜਾਬ ਨੂੰ ਜਲੀਲ ਕੀਤਾ ਗਿਆ। ਮਖੌਲ ਕਰਦੇ ਹੁੰਦੇ ਸੀ ਵੀ ਤੁਸੀਂ ਕਹਿੰਦੇ ਹੁੰਦੇ ਸੀ ਪੰਜਾਬ ਦਾ ਪਾਣੀ ਸਾਡਾ, ਤੁਸੀਂ ਕਹਿੰਦੇ ਹੁੰਦੇ ਸੀਗੇ ਬਈ ਅਸੀਂ ਭੁੱਖੇ ਮਰ ਜਾਾਂਗੇ, ਪੰਜਾਬ ਬੰਜਰ ਹੋ ਜੂ, ਤੁਸੀਂ ਕਹਿੰਦੇ ਹੁੰਦੇ ਸੀਗੇ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਰਾਜਸਥਾਨ ਨੂੰ ਪਾਣੀ ਨਹੀਂ ਦੇਣਾ, ਹੁਣ ਲਿਫਾਫੇ ਭਰ ਕੇ ਰੱਖ ਲਓ। ਇਹੋ ਜਿਹੀਆਂ ਟੁੱਚਲ ਗੱਲਾਂ, ਇਹੋ ਜਿਹੀਆਂ ਗਿਰੀਆਂ ਹੋਈਆਂ ਗੱਲਾਂ ਹਰਿਆਣੇ ਦਿਆਂ ਨੇ, ਤੇ ਪੰਜਾਬ ਦੇ ਵਿੱਚ ਜਿਹੜੇ ਲੁਧਿਆਣੇ 'ਚ ਬੈਠੇ ਨੇ ਉਹ ਹਿੰਦੂ ਟਾਈਗਰ, ਉਹ ਜਿਹੜੇ ਕੁੱਤੇ ਵੇਲੇ, ਉਹਨਾਂ ਨੇ ਬਹੁਤ ਹੀ ਨੀਚਤਾ ਦਿਖਾਈ, ਪੰਜਾਬ ਨੂੰ ਮਿਹਣੇ ਮਾਰੇ। ਪੰਜਾਬ ਨੇ ਔਖੇ ਸੌਖੇ ਹੋ ਕੇ ਉਹ ਹੜ੍ਹ ਪਿੰਡੇ ਤੇ ਹੰਢਾਏ,
बहुत बुरा हाल रहा उदों रोपड़ के इलाके च, खास तौर के उत्ते जिहड़ा सिद्धमा बेट तो लैके ब्यास दरिया तक का विचारला सारा नकोदर तो मगरला इलाका इस पासे बहुत उदों दुर्गती सी। देखो कमाल की गल कि जे तां पानी घट जाए फिर भी पंजाब नूं औखा, ते जे पानी वध जाए फिर भी पंजाब के गल च अंगूठा आउणा। इहो जिहा जुल्म किसी होर धरती ते किसी होर मुल्क नाल, हालांकि मालक पंजाब के पाणियां दा पंजाब आ, पर इहदी कोई सुनवाई हुई नहीं। हुण जदों कैप्टन अमरिंदर सिंह ने पंजाब के पिछले सारे समझौते रद्द करने वाला एक्ट पास किया, ਉਹਦੇ ਵਿੱਚ एक धारा रखती, धारा नंबर 5, ਜਿਹਦੇ ਵਿੱਚ लिखिया होया सी कि जिन्ना पानी हरियाणे राजस्थान नूं जांदा है वो चंगे गवांढी की हैसियत विच जांदा रहूगा। उस टाइम प्रकाश सिंह बादल की जिहड़ी अकाली दल बादल की उस टाइम की नीति सी, ऐलानिया तौर पर उन्होंने कहा कि जे साडी सरकार बनी असीं इह धारा भी रद्द कर देंगे, पंजाब दा एक बूंद भी पानी जिहड़ा वो असीं बाहर नहीं जाण देंगे। इह गल सुणदिआं दियां साडे मतलब जिवें कहंदे कंन पक्के पए ने। हरेक सियासी भलवान यही कहंदा बई जी पंजाब दी एक बूंद नहीं जाण देंगे, जदों कि बूंद छड्डो करोड़ां बेअंत बूंदां ही जानी कि चले गईयां। पानी का दरिया साडे सारे पानी दे भरे ही जा रहे ने, हरीकियां तो जा रहा, उधरों जिहड़ी SYL जिहड़ी दूजी बनी है नीलों वाली नहर जिहनूं कहंदे आ, तो पानी तो साडा लगातार जा रहा। ये जिहड़ी बादल हुणी गल कहंदे आ ना कि पानी की बूंद नहीं जाण देंगे, ये मैनूं लगदा एक बूंद नूं कहंदे होणे भी एक बूंद आ साडी, असीं आ फड़ के रखांगे, वो हत्थे टका टकू लैंदे होणे। इहो जिही गल 2023 दे विच मिस्टर जाखड़ जिहड़ा बलराम जाखड़ दा मुंडा संदीप जाखड़, ਉਹਨੇ भी कही सी बई जी असीं तां पानी की एक बूंद नहीं जाण देंगे। हैरानी की गल नहीं, शर्म की गल आ कि अज ओह BJP च इस करके पूरा ठोक बजा के कह रहा कि पंजाब सरकार का स्टैंड बिल्कुल गलत आ, पंजाब के लोग बिल्कुल गलत आ, ये जी BJP दे ये जी उन्होंने हरियाणे वालियां नूं पानी देना चाहिए। ये एक नवां ही जिहड़ा हैगा जिवें कहंदे हुंदे आ ना भी पंजाब दा खा के पंजाब दा पी के ते भुगतना पंजाब के खिलाफ, ये संदीप जाखड़ की अज की करतूत आ। चलो होर भी गल्लां ने, पर मोटे तौर पर गल ये आ कि जदों भगवंत मान वाले इस सारे सैक्शन नूं यह पता लग्या कि जदों असीं ये सच दस्सिया वा कि असीं जी पंजाब दा पानी जिहड़ा है वो मसां बचाया, ते पिछे जो एक दिन प्रोग्राम मैं देख रहा सीगा, भगवंत मान ऐलान कर रहा सीगा कि फलाने फलाने एरिए दे विच पानी इन्नी तरीक नूं मिलूगा झोना लाउण लई, इन्नी तो इन्नी तरीक तक फलाने जिलिਆਂ 'ਚ पानी आएगा। पानी तो भाव एक बिजली राही झोना लाया पानी जिहड़ा उदों चाहीदा दूजा दरियाई पानी। सो इन्हां ने पंजाब सरकार ने आपदे लोकां दे प्रति आपदा फर्ज निभाउंदिआं होइआं जिहड़ी ये वंड कीती आ ਉਹਦੇ तहत पानी रखिया होया। हुण जदों इन्हां दे गल 'ਚ अंगूठा दिता गया कि उपरों जी असीं भाखड़े तो पानी छड्ड रहे हां क्योंकि बंदा ही बदल लिया अगलिਆਂ ने मोदी हुणां ने, तां नंगल डैम ते जाके इन्हां ने स्टैंड लिया ते उस मौके पत्रकारां ने सवाल जवाब कीते, चर्चा छिड़ी क्योंकि अजकल YouTube चैनलों का जमाना नाल दी नाल ही गल किते दी किते चले जाती है। तो उस मौके भगवंत मान ने उत्थे ये गल कही कि असीं आल पार्टी मीटिंग कल नूं रख ली है 2 तरीक नूं, ते गाहां ऐतवार पैंदा सोमवार नूं विशेष सदन विधान सभा का इस मसले ते सद्दिया जा रहा। चलो ये देखण नूं गल बड़ी चंगी लगदी आ कि पंजाब दी कोई इहो जी सरकार जां इहो जे लीडर उठे आ जिहड़े पंजाब दे दरियाई पाणीआं बारे गल करन लगे। पर इहदी एक गल एक नुकता जरूर ध्यान च रखण दी लोड़ है कि यह सारा मसला 21 तरीक तक 21 मई तो बाद जिहड़ा नवां उन्हां दा शायद कैलेंडर वा उहदे हिसाब नाल नवीं पानी दी वंड दे हिसाब नाल जिहड़ा है अगे गल चल पैणी है। पर इहदे विच इह जरूर आ कि इस वेले जिहड़े 3 राज इस भाखड़ा डैम दे विचों पानी लैंदे आ, उस भाखड़ा डैम दे विच पौंग डैम दे विच 24 अप्रैल तक जिहड़ा पानी दा पੱਧਰ सी वो 4 ਅਤੇ 10 मीटर हेठां सी, जानी कि इन्हां दिनां दे विच जिहड़ा पानी 54.8 हुंदा है ਉਹਦੇ नालों किते वो घट वा। तो इस माहौल दे विच अजे घट्टो घट आउण वाले जदों तक पहाड़ां ते मीह जां जिहड़ी हैगी आ बर्फ नहीं पिघलदी ते उदों तक इस गल दा औखा वा कि भाखड़े च उन्ना पानी हो जे। तो 21 मई तो बाद विच हालात जिहड़े ने वो नवें कैलेंडर के हिसाब नाल जरूर बदलने होणे आ। पर अज दी तरीक विच
ਪੰਜਾਬ ਕੋਲ ਪਾਣੀ ਨਹੀਂ ਹੈ, ਇਹ ਕਦੇ ਨਾ ਕਦੇ ਤਾਂ ਪੰਗਾ ਪੈਣਾ ਹੀ ਸੀ। ਚਲੋ ਇਸ ਮੌਕੇ ਪੈ ਗਿਆ। ਇਹ ਵੀ ਗੱਲ ਵਧੀਆ ਵਾ ਕਿ ਲੋਕਾਂ ਨੂੰ ਇਸ ਗੱਲ ਦੇ ਬਹਾਨੇ ਪਤਾ ਲੱਗ ਗਿਆ ਕਿ ਮੋਦੀ ਹੁਣੇ ਕਰਦੇ ਕੀ ਆ। ਪਰ ਇਹ ਵੀ ਪਤਾ ਲੱਗ ਗਿਆ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਕਿਤੇ ਹਰਿਆਣਾ ਆਪਦੇ ਹਿੱਸੇ ਦਾ ਪਾਣੀ, ਰਾਜਸਥਾਨ ਆਪਦੇ ਹਿੱਸੇ ਦਾ ਪਾਣੀ ਖਰਚ ਲੈਂਦਾ, ਫਿਰ ਉਹ ਕਿਵੇਂ ਸਾਰਦੇ ਆ। ਫਿਰ ਆਪਣੇ ਪੰਜਾਬ ਵਾਲੇ ਜਿਹੜੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਵੇ, ਚਾਹੇ ਬਾਦਲ ਸਾਹਿਬ ਹੋਣ, ਤੇ ਚਾਹੇ ਕੋਈ ਹੋਰ ਹੋਵੇ, ਇਹ ਜਿਹੜੇ ਪੰਜਾਬ ਦੀ ਸਰਕਾਰ ਹੁੰਦੀ ਆ ਉਸ ਮੌਕੇ ਦੀ, ਉਹ ਬੀਜੇਪੀ ਨਾਲ, ਕਾਂਗਰਸ ਨਾਲ, ਦਿੱਲੀ ਵਾਲਿਆਂ ਨਾਲ ਘਿਓ ਖਿਚੜੀ ਹੋ ਕੇ ਪੰਜਾਬ ਦਾ ਪਾਣੀ ਲਟਾਉਂਦੇ ਰਹੇ। ਇਹ ਸਾਰੇ ਦੇ ਸਾਰੇ ਬੀਤੇ ਸਮਿਆਂ ਦੇ ਵਿੱਚ ਹਰਿਆਣੇ ਨੂੰ, ਰਾਜਸਥਾਨ ਨੂੰ ਪਾਣੀ ਧੱਕੇ ਨਾਲ ਪੰਜਾਬ ਦਾ ਫ੍ਰੀ ਚ ਲਟਾਉਂਦੇ ਰਹੇ ਨੇ। ਇਸ ਵਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ, ਇੱਕ ਨਵਾਂ ਜਾਣ ਕੇ ਲੋਕਾਂ ਦੇ ਸਾਹਮਣੇ ਸਕੈਂਡਲ ਖੋਲ ਗਈ ਹੈ ਇਸ ਗੱਲ ਦੇ ਬਹਾਨੇ। ਇਹ ਆਉ ਹੁੰਦਾ। ਦੂਜੇ ਪਾਸੇ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਵੀ ਆਕਾਸ਼ਦੀਪ ਸਿੰਘ ਨੂੰ ਬਦਲ ਕੇ ਜਿਸ ਤਰੀਕੇ ਨਾਲ ਬਦਲਿਆ, ਤੇ ਅੱਗੇ ਜਿਹੜੀ ਬਦਤਮੀਜੀ ਭਰੀ ਬੋਲੀ ਜਾ ਰਹੀ ਆ, ਉਹਨੇ ਮਾਮਲਾ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਉਹ ਭੜਕਾ ਦਿੱਤਾ, ਉਭਾਰ ਦਿੱਤਾ। ਪਰ ਇੱਕ ਹੋਰ ਇਹਦੇ ਵਿੱਚ ਫਿਰ ਦਿਨੇ ਟਰਨਿੰਗ ਪੁਆਇੰਟ ਆਇਆ, ਜਿਹੜਾ ਇਹ ਸਿਆਸੀ ਉਬਾਲ ਆਇਆ, ਉਹਦੇ ਵਿੱਚ ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸੈਕਟਰੀ ਸੀ ਸੁਰਿੰਦਰ ਮਿੱਤਲ ਜਿਹੜਾ ਸੀ, ਉਹਦੀ ਵੀ ਬਦਲੀ ਹੋ ਗਈ, ਤੇ ਉਹ ਹਰਿਆਣੇ ਦੇ ਰਹਿਣ ਵਾਲਾ ਸੀ, ਤੇ ਹਰਿਆਣੇ ਨੂੰ ਵਾਧੂ ਪਾਣੀ ਦਿਵਾਉਣ ਦੇ ਇਸ ਸਾਰੇ ਜਿਹੜਾ ਚੱਲ ਰਿਹਾ ਘਟਨਾਕ੍ਰਮ, ਉਸ ਬੰਦੇ ਦੀ ਅਹਿਮ ਭੂਮਿਕਾ ਸੀ। ਤੇ ਪਰ ਉਹਦੀ ਥਾਂ ਤੇ ਕੋਈ ਪੰਜਾਬ ਤੋਂ ਨਹੀਂ ਲਿਆਂਦਾ, ਉਹਦੀ ਥਾਂ ਤੇ ਰਾਜਸਥਾਨ ਦਾ ਇੰਜੀਨੀਅਰ ਬਲਬੀਰ ਸਿੰਘ ਜਿਹੜਾ ਡਾਇਰੈਕਟਰ ਰੱਖਿਆ, ਉਹਨੂੰ ਇੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਜਿਹੜਾ ਹੈ ਉਹ ਦੇ ਦਿੱਤਾ। ਇਹਦੇ ਨਾਲ ਇੰਜੀਨੀਅਰ ਰਜੀਵ ਸੈਣੀ ਆ ਜਿਹੜਾ, ਉਹਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦਾ OSD ਲਾਇਆ ਗਿਆ। ਹੋਰ ਵੀ ਕਾਫੀ ਜ਼ਿਆਦਾ ਤਬਦੀਲੀਆਂ ਜਿਹੜੀਆਂ ਹੋਈਆਂ, ਪਰ ਇੱਕ ਗੱਲ ਪੱਕੀ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕੇਂਦਰ ਦੇ ਕਬਜ਼ੇ ਦਾ, ਪੰਜਾਬ ਦੇ ਪਾਣੀਆਂ ਦੇ ਉੱਤੇ, ਪੰਜਾਬ ਦੇ ਬਿਜਲਈ ਸੋਮਿਆਂ ਦੇ ਉੱਤੇ ਕੇਂਦਰ ਦੇ ਕਬਜ਼ੇ ਦਾ ਅੱਜ ਪੂਰੀ ਤਰ੍ਹਾਂ ਜਿਹੜਾ ਖੇਡਾ ਉਹ ਨਸ਼ਰ ਹੋ ਗਿਆ ਕਿ ਇਹ ਕਿੰਨੀ ਖਤਰਨਾਕ ਗੱਲ ਆ। 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਜਿਹਦੇ ਰਾਹੀਂ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਉਹਦੀਆਂ 3 ਧਾਰਾਵਾਂ ਨੇ, 78, 79, 80। ਉਹ ਤਿੰਨੇ ਧਾਰਾਵਾਂ ਹੀ ਸਾਡੇ ਕੋਲੋਂ ਪੰਜਾਬ ਦਾ ਪਾਣੀ ਖੋਹਦੀਆਂ ਨੇ ਤੇ ਦਿੱਲੀ ਨੂੰ ਇਹਦਾ ਮਾਲਕ ਬਣਾਉਂਦੀਆਂ ਨੇ। ਇਹਨਾਂ ਧਾਰਾਵਾਂ ਦੇ ਖਿਲਾਫ ਪਿਛਲੇ 1966 ਤੋਂ ਅੱਜ 2025 ਤੱਕ ਸਾਨੂੰ ਲੜਨਾ ਚਾਹੀਦਾ ਸੀ, ਪਰ ਸਾਡੇ ਜਿਹੜੇ ਲੀਡਰ ਸੀ ਬਾਦਲ ਵਰਗੇ, ਇਹ ਤਾਂ ਕਰੋੜ ਰੁਪਏ ਦਾ ਚੈੱਕ ਕਦੇ ਦੇਵੀ ਲਾਲ ਤੋਂ ਫੜ ਲਿਆ, ਕਦੇ ਜੀ ਲੌਂਗੋਵਾਲ ਪਾਣੀਆਂ ਨੂੰ ਉੱਥੇ ਮੰਨ ਕੇ ਆ ਗਿਆ ਰਾਜੀਵ ਲੌਂਗੋਵਾਲ ਸਮਝੌਤੇ 'ਚ। ਆ ਜਿੰਨੀ ਨਹਿਰ ਬਣੀ ਆ SYL, ਇਹ ਬਰਨਾਲੇ ਵਾਲੀ ਸਰਕਾਰ ਮੌਕੇ ਬਣੀ ਆ। ਸੋ ਜਿਹੜੇ ਬਾਦਲ ਹੁਣੀ, ਲੌਂਗੋਵਾਲ ਹੁਣੀ, ਬਰਨਾਲੇ ਹੁਣੀ, ਨੀਲੀਆਂ ਪੱਗਾਂ ਵਾਲੇ ਅਕਾਲੀ, ਇਹ ਜਦੋਂ ਪੰਜਾਬ ਦਾ ਪਾਣੀ ਲਟਾਉਣ ਨੂੰ ਤਿਆਰ ਬੈਠੇ ਆ, ਤਾਂ ਧਾਰਾ 78, 79, 80 ਦਾ ਜੀ ਉੱਥੇ ਕੀ ਬਣਨਾ। ਜੇਕਰ ਤਾਂ ਪੰਜਾਬ ਦਾ ਅੱਜ ਜਿਹੜਾ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਲਿਆਂਦਾ ਸੀ, ਜੇ ਤਾਂ ਇਹ ਲੈ ਕੇ ਆਉਣ, ਫਿਰ ਰਾਸ਼ਟਰਪਤੀ ਕੋਲ ਜਾ ਕੇ ਉਹ ਕਾਨੂੰਨ ਜਿਹੜਾ ਹੈ ਉਹ ਰੱਦ ਕਰ ਦਿੱਤਾ ਜਾਂਦਾ ਕਿ ਜੀ ਇਹ ਨਹੀਂ ਕਾਨੂੰਨ ਤੁਸੀਂ ਬਣਾ ਸਕਦੇ। ਤੇ ਆਪ ਇਹ ਕਹਿੰਦੇ ਆ ਜੀ ਅਸੀਂ ਸਿੰਧੂ ਜਲ ਸੰਧੀ ਰੱਦ ਕਰ ਰਹੇ ਹਾਂ। ਜੇ ਤੁਸੀਂ ਰੱਦ ਕਰ ਸਕਦੇ ਹੋ, ਫਿਰ ਪੰਜਾਬ ਵੀ ਰੱਦ ਕਰ ਸਕਦਾ। ਪੰਜਾਬ ਵਾਲੇ ਕਾਨੂੰਨ ਨੂੰ ਕੀ ਮਿਰਚਾਂ ਲੱਗੀਆਂ ਹੋਈਆਂ ਨੇ, ਜਿਹੜਾ ਪੰਜਾਬ ਵਾਲਾ ਕਾਨੂੰਨ ਜਿਹੜਾ ਰੱਦ ਕਰਨਾ ਜ਼ਰੂਰੀ ਹੈ। ਸੋ ਜਿਹੜਾ ਧਾਰਾ 78, 79, 80 ਆ, ਇਹ ਇਹੋ ਜਿਹਾ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਪਿਆ ਹੋਇਆ ਆ। ਜਿਹੜਾ ਹੁਣ ਇਹਨਾਂ ਨੇ ਸਿੰਧੂ ਜਲ ਸੰਧੀ ਰੱਦ ਕੀਤੀ ਆ, ਉਹਦੇ ਕਰਕੇ ਸਾਡੇ ਪਾਣੀਆਂ ਦਾ ਮਸਲਾ ਜਿਹੜਾ ਇੱਕ ਵਾਰੀ ਨਵੇਂ ਸਿਰਿਓਂ ਸੈਂਟਰ ਸਟੇਜ ਤੇ ਆ ਰਿਹਾ। ਇਹ ਸਾਰੀ ਚਰਚਾ ਮੈਂ ਇਸ ਕਰਕੇ ਕਰ ਰਿਹਾ ਕਿ ਸਾਡੇ ਭਾਈਚਾਰੇ ਨੂੰ ਪਤਾ ਲੱਗ ਜਾਵੇ, ਕਿਉਂਕਿ ਪਾਣੀਆਂ ਦੇ ਮਸਲੇ ਤੇ ਹੀ ਯੁੱਧ ਜਿਹੜੇ ਆ ਆਉਣ ਵਾਲੇ ਸਮੇਂ 'ਚ, ਆਉਣ ਵਾਲੇ ਦਿਨਾਂ 'ਚ ਲੜੇ ਜਾਣੇ ਆ। ਸਾਡੇ ਲਈ ਵੀ ਇਹ, ਜਿਵੇਂ ਭਾਰਤ ਸਰਕਾਰ ਕਹਿੰਦੀ ਆ ਨਾ ਕਿ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰਕੇ ਅਸੀਂ ਕਹਿੰਦੇ ਜੀ ਖੂਨ ਤੇ ਪਾਣੀ ਇੱਕੋ ਟਾਈਮ ਤੇ ਨਹੀਂ, ਉਵੇਂ ਭਾਈ ਸਾਡਾ ਵੀ ਤੁਸੀਂ ਖੂਨ ਪੀ ਰਹੇ ਹੋ। ਸੋ ਪੰਜਾਬ ਆਪਦੇ ਕੋਲੋਂ ਤੁਹਾਨੂੰ ਪਾਣੀ ਪਲਾ ਕੇ ਰਜਾਵੇ ਵੀ, ਤੁਹਾਡੇ ਧਰਤੀ ਨੂੰ ਖੁਸ਼ਹਾਲ ਵੀ ਕਰੇ ਤੇ ਪੰਜਾਬ ਲੁੱਟਿਆ ਵੀ ਜਾਵੇ। ਇਸ ਮਾਹੌਲ ਦੇ ਵਿੱਚ ਜਿਹੜੀ ਕਿਸੇ ਨੇ ਸੱਚੀ ਸੁੱਚੀ ਭੂਮਿਕਾ ਨਿਭਾਈ ਆ, ਉਹ ਨਿਭਾਈ ਆ ਖਾੜਕੂ ਸੂਰਮਿਆਂ ਨੇ। 1982 ਵਿੱਚ ਧਰਮ ਯੁੱਧ ਮੋਰਚਾ ਜ਼ਰੂਰ ਕਾਮਰੇਡਾਂ ਨੇ
ਤੇ ਅਕਾਲੀਆਂ ਨੇ ਰਲ ਕੇ ਲਾਇਆ। ਪਰ ਇਸ ਮੋਰਚੇ ਦੇ ਵਿੱਚ ਗਦਾਰੀ ਕਿਹਨਾਂ ਨੇ ਕੀਤੀ, ਮਰਜੀਵੜੇ ਬਣਾ ਕੇ ਭੱਜੇ ਕੌਣ, ਇਹ ਆਪਾਂ ਨੂੰ ਸਭ ਨੂੰ ਪਤਾ। ਅਖੀਰ ਲੜਾਈ ਕਿਹਨੇ ਲੜੀ, ਉਹ ਕਪੂਰੀ ਨਹਿਰ ਵਾਲਾ ਮੋਰਚਾ ਬਦਲ ਗਿਆ ਧਰਮ ਯੁੱਧ ਮੋਰਚੇ 'ਚ। ਧਰਮ ਯੁੱਧ ਮੋਰਚੇ ਦੀ ਸਾਰੀ ਜਿਹੜੀ ਗੱਲ ਸੀ ਉਹ ਸੰਤ ਭਿੰਡਰਾਂ ਵਾਲਿਆਂ ਦੇ, ਫੈਡਰੇਸ਼ਨ ਵਾਲੇ ਸਿੰਘਾਂ ਦੇ, ਬੱਬਰ ਖਾਲਸਾ ਦੇ ਸਿੰਘਾਂ ਦੇ, ਖਾੜਕੂ ਸਿੰਘਾਂ ਦੇ ਸਿਰ ਤੇ ਆ ਗਈ। ਅਖੀਰ ਇਹ ਜਿਹੜੇ ਕਪੂਰੀ ਨਹਿਰ ਦਾ ਮੋਰਚਾ ਧਰਮ ਯੁੱਧ ਮੋਰਚੇ 'ਚ ਬਦਲ ਕੇ ਦਰਬਾਰ ਸਾਹਿਬ ਆਏ ਸੀ, ਇਹ ਤਾਂ ਮਰਜੀਵੜੇ ਬਣਾਉਣ ਵਾਲੇ ਤਾਂ ਉਦੋਂ ਗੱਡੀਆਂ 'ਚ ਬਹਿ ਗਏ ਤੇ ਸਿੰਘ ਸੂਰਮਿਆਂ ਨੇ ਸਿਰਾਂ ਤੇ ਖੱਪਣ ਬੰਨ੍ਹ ਕੇ ਲੜਾਈ ਲੜੀ, ਸ਼ਹਾਦਤਾਂ ਪਾਈਆਂ। ਉਪਰੰਤ 1984 ਤੋਂ ਬਾਅਦ ਲੌਂਗੋਵਾਲ ਹੁਣੀ ਤਾਂ ਕਰਕੇ ਸਮਝੌਤਾ ਆਰਾਮ ਨਾਲ ਬਰਨਾਲੇ ਦੀ ਸਰਕਾਰ ਬਣਾ ਕੇ ਤਿੱਤਰ ਹੋ ਗਏ। ਪਰ ਫਿਰ ਸਿੰਘਾਂ ਨੇ ਆਪਦਾ ਫਰਜ਼ ਨਿਭਾਇਆ। ਜਿਹੜੀ ਗੱਲ ਰਾਜੀਵ ਗਾਂਧੀ ਨੇ ਕਹੀ ਸੀ ਵੀ ਆਹ ਲਓ ਜੀ ਹੁਣ ਸੰਤ ਜੀ ਬੁਲਟ ਪ੍ਰੂਫ ਜੈਕਟ, ਜਿਹੜਾ ਤੁਸੀਂ ਕਰਤੂਤ ਕਰ ਚੱਲੇ ਹੋ ਨਾ ਅੱਜ, ਹੁਣ ਮੈਨੂੰ ਲੋੜ ਨਹੀਂ, ਹੁਣ ਤੁਹਾਨੂੰ ਲੋੜ ਆ। ਸੋ ਫਿਰ ਰਸਗੁੱਲਿਆਂ ਦੇ ਨਾਲ ਜਿਹੜਾ ਸਮਝੌਤਾ ਕਰਕੇ ਜਦੋਂ ਆਏ, ਫਿਰ ਗਾਹਾਂ ਸੂਰਮਿਆਂ ਨੇ ਉਹਨਾਂ ਨੂੰ ਅਕਲ ਦੇਤੀ ਤੇ ਨਲਕੇ ਦੇ ਫਿਲਟਰ ਵਰਗਾ ਲੌਂਗੋਵਾਲ ਕਰਤਾ, ਕਿਉਂਕਿ ਪੰਜਾਬ ਨਾਲ ਗਦਾਰੀ ਕੀਤੀ ਸੀ। ਇਸ ਤੋਂ ਬਾਅਦ ਵਿੱਚ 1988 ਵਿੱਚ ਖਾੜਕੂ ਸਿੰਘ ਹਰਾਮ ਪਰੇਸ਼ਾਨ ਕਿ ਆਪਾਂ ਐਡਾ ਵੱਡਾ ਸੰਘਰਸ਼ ਹਥਿਆਰਬੰਦ ਕਿੱਥੇ ਦੀ ਕਿੱਥੇ ਲੈ ਗਏ ਆ, ਇੰਦਰਾ ਰਗੜਤੀ, ਵੈਦਿਆ ਠੋਕਤਾ, ਹੋਰ 30-35 ਲੱਲੜ ਪੱਲੜ, ਤੇ ਆਹ ਪੰਜਾਬ ਦਾ ਪਾਣੀ ਜਿਹੜਾ ਉਹ ਜਿਹੜੀ ਨਹਿਰ ਆ ਉਹ ਤਾਂ ਉਵੇਂ ਬਣ ਰਹੀ ਆ। ਫਿਰ ਬਲੈਕ ਥੰਡਰ ਆਪਰੇਸ਼ਨ ਤੋਂ ਥੋੜੇ ਦਿਨ ਬਾਅਦ ਦੀ ਗੱਲ ਹੈ ਕਿ ਜਨਰਲ ਲਾਭ ਸਿੰਘ ਦੀ ਕਮਾਂਡ ਹੇਠ ਰੋਪੜ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਕੋਲ ਜਿੱਥੇ ਇਹ ਨਹਿਰ ਪੱਟਣ ਵਾਲੇ ਲੋਕ ਲੱਗੇ ਹੋਏ ਸੀ, ਇਹਨਾਂ ਨੂੰ ਵਾਰਨ ਕੀਤਾ, ਉਹ ਨਹੀਂ ਟਲੇ। ਫਿਰ ਉੱਥੇ ਇੱਕ ਐਕਸ਼ਨ ਕੀਤਾ ਜਿਹਦੇ ਵਿੱਚ ਢੇਰੀ ਬਹੁਤ ਵੱਡੀ ਸਾਰੀ ਲੱਗੀ ਸੀ, 30-35 ਉੱਥੇ ਰਗੜਦੇ, ਫੇਰ ਨਹੀਂ ਹਟੇ। ਅਖੀਰ ਸਾਰੀਆਂ ਖਾੜਕੂ ਜਥੇਬੰਦੀਆਂ ਦੀ ਉਸ ਮੌਕੇ ਮੀਟਿੰਗ ਹੋਈ, ਜਿਹਦੇ ਵਿੱਚ ਅਖੀਰ ਇਹ ਨਿਸ਼ਚਾ ਕੀਤਾ ਗਿਆ ਕਿ ਜੇ ਨਹਿਰ ਆਪਣੇ ਸਾਰੇ ਕਾਸੇ ਦੇ ਬਾਵਜੂਦ ਬਣ ਕੇ ਪੰਜਾਬ ਦਾ ਪਾਣੀ ਲੁੱਟਿਆ ਗਿਆ, ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੋਊਗੀ। ਇਹ ਤਾਂ ਆਪਣਾ ਜਿੱਥੋਂ ਕੰਮ ਸ਼ੁਰੂ ਹੋਇਆ ਸੀ, ਅਕਾਲੀ ਤਾਂ ਕਰਕੇ ਗਦਾਰੀ, ਤੇ ਕਾਂਗਰਸ ਜਿਹੜੀ ਕੇਂਦਰ 'ਚ ਆ ਉਹ ਚਾਹੁੰਦੀ ਹੋਈ ਆ, ਤੇ ਆਓ ਆਪਾਂ ਕੁਝ ਕਰਕੇ ਦਿਖਾਈਏ। ਅਖੀਰ ਬੱਬਰ ਖਾਲਸਾ ਦੇ ਸਿਰ ਉਹ ਜ਼ਿੰਮੇਵਾਰੀ ਲੱਗੀ। ਸੰਤ ਜਿਹੜਾ ਬਾਬਾ ਭਾਈ ਸੁਖਦੇਵ ਸਿੰਘ ਬੱਬਰ, ਉਹਨਾਂ ਦੀ ਜਿਹੜੀ ਸੀ ਅਗਵਾਈ ਵਿੱਚ ਬਾਈ ਬਲਵਿੰਦਰ ਸਿੰਘ ਜਟਾਣੇ ਹੁਣਾਂ ਨੇ, ਹੋਰ ਸਿੰਘਾਂ ਨੇ ਉਹ ਕਾਰਵਾਈ ਕੀਤੀ ਤੇ ਨਤੀਜਾ ਕੀ ਨਿਕਲਿਆ ਬਈ ਉਸ ਐਕਸ਼ਨ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੀ ਬਚਤ ਸ਼ੁਰੂ ਹੋਈ। ਉਸ ਦਿਨ ਤੋਂ ਲੈ ਕੇ ਅੱਜ ਤੱਕ SYL ਦੇ ਵਿੱਚ ਇੱਕ ਚਮਚਾ ਵੀ ਨਹੀਂ ਸੀਮੈਂਟ ਦਾ ਲੱਗਿਆ, ਜਿਸ ਦਿਨ ਤੋਂ ਬਾਈ ਜਟਾਣੇ ਹੁਣਾਂ ਨੇ ਉਹ ਕਾਰਵਾਈ ਕੀਤੀ ਸੀ। ਸੋ ਅਸਲੀ ਪੰਜਾਬ ਦੇ ਪਾਣੀ ਜੇ ਕਿਸੇ ਨੇ ਬਚਾਏ ਆ, ਉਹ ਖਾੜਕੂ ਸੂਰਮਿਆਂ ਨੇ ਬਚਾਏ। ਤੇ ਆ ਪਿਛਲੇ 2-3 ਸਾਲ ਤੋਂ ਸਭ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਭਕਾਈ ਉਹਨਾਂ ਸੂਰਮਿਆਂ ਦੇ ਖਿਲਾਫ, ਬਈ ਉਹਨਾਂ ਤੇ ਜੀ ਵੋਟਾਂ ਦਾ ਬਾਈਕਾਟ ਕਰਤਾ ਸੀ, ਉਹਨਾਂ ਨੇ ਜੀ ਫਲਾਨਾ ਕਦਮ ਗਲਤ ਚੱਕ ਲਿਆ, ਉਹਨਾਂ ਨੇ ਜੀ ਫਲਾਨਾ ਫੈਸਲਾ ਗਲਤ ਕਰ ਲਿਆ, ਉਹ ਜੀ ਅੰਡਰਗਰਾਊਂਡ ਸਿੰਘਾਂ ਨੂੰ ਸਮਝ ਨਹੀਂ ਸੀ, ਅਸੀਂ ਓਵਰਗਰਾਊਂਡ ਜੇਕਰ ਸਾਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਜਾਂਦਾ ਅਸੀਂ ਐਂ ਕਰ ਦੇਣਾ ਸੀ, ਉਹ ਕਰ ਦੇਣਾ ਸੀ। ਇੱਕ ਹੌਲੀ ਹੌਲੀ ਜਿਹੜਾ ਕੰਮ ਭਾਰਤ ਸਰਕਾਰ ਨਹੀਂ ਨਾ ਕਰ ਸਕੀ, ਭਾਰਤ ਸਰਕਾਰ ਨੇ ਕਰੋੜਾਂ ਰੁਪਏ ਖਰਚਦੇ ਵੀ ਖਾੜਕੂ ਗਲਤ ਨੇ, ਭਿੰਡਰਾਂਵਾਲਾ ਗਲਤ ਆ ਜੀ, ਖਾਲਿਸਤਾਨ ਗਲਤ ਆ, ਉਹ ਤਾਂ ਨਹੀਂ ਕਰ ਸਕੀ, ਸਰਕਾਰ ਨਹੀਂ ਕਾਮਯਾਬ ਹੋਈ। ਪਰ ਆ ਪਿਛਲੇ 5-7 ਸਾਲਾਂ ਤੋਂ ਸੋਸ਼ਲ ਮੀਡੀਆ ਦੇ ਦੌਰ ਵਿੱਚ ਸਾਡੇ ਹੀ ਭਰਾਵਾਂ ਦੇ ਵਿੱਚੋਂ ਇੱਕ ਇਹੋ ਜਿਹੀ ਬਿਮਾਰੀ ਹੈ, ਇੱਕ ਵਾਇਰਸ ਪੈਦਾ ਹੋਇਆ, ਜਿਹਨੇ ਆਮ ਸਿੱਖਾਂ ਦੇ ਵਿੱਚ ਇਹ ਮਾਨਸਿਕਤਾ 'ਚ ਗੱਲ ਭਰ ਦਿੱਤੀ ਵੀ ਖਾੜਕੂਆਂ ਨੂੰ ਤਾਂ ਅਕਲ ਨਹੀਂ ਸੀ, ਸਾਨੂੰ ਅਸੀਂ ਬਹੁਤ ਸਿਆਣੇ ਆ, ਤੇ ਹੁਣ ਜੀ ਉਹਨਾਂ ਨੇ ਤਾਂ ਬਾਈਕਾਟ ਕਰਕੇ ਐਂ ਕਰਤਾ ਸੀ, ਉਹ ਕਰਤਾ ਸੀ। ਇਹੋ ਜਿਹੀਆਂ ਬਾਤਾਂ ਪਾਉਣ ਵਾਲੇ ਜਿਹੜੇ ਨੇ ਉਹ ਅੱਜ ਸਾਰੇ ਭਾਈ ਸਾਡੇ ਇੱਥੇ ਹਾਜ਼ਰ ਨੇ। ਖਾੜਕੂ ਜਾਂ ਤਾਂ ਸ਼ਹੀਦ ਹੋ ਗਏ ਜਾਂ ਹੁਣ ਉਹਨਾਂ ਦੀ ਉਹੋ ਜਿਹੀ ਕੋਈ ਗੱਲ ਨਹੀਂ ਰਹੀ। ਭਾਈ ਚਲੋ ਉਹਨਾਂ ਨੇ ਤਾਂ ਜਿੰਨਾ ਕੁ ਉਹਨਾਂ 'ਚ ਜ਼ੋਰ ਸੀ ਉਹਨਾਂ ਨੇ ਪਾਣੀ ਆਪਦੇ ਜਿਉਂਦੇ ਜੀ ਬਚਾਈ ਰੱਖੇ। SYL ਦੇ ਮਸਲੇ ਉੱਤੇ ਸਾਰੇ ਸਿਆਸੀ ਭਲਵਾਨ ਤਾਂ ਪਹਿਲਾਂ ਵੀ ਖਿਲਾਫ ਸੀ, ਅੱਜ ਵੀ ਖਿਲਾਫ ਹੀ ਭੁਗਤਣੇ ਆ ਪੰਜਾਬ ਦੇ। ਤੇ ਅੱਜ ਵਾਰੀ ਉਹਨਾਂ ਸੂਰਮਿਆਂ ਦੀ ਆ ਜਿਹੜੇ ਕਹਿੰਦੇ ਨੇ ਜੀ ਖਾੜਕੂਆਂ ਨੂੰ ਤਾਂ ਅਕਲ ਨਹੀਂ ਸੀਗੀ, ਤੇ ਉਹ ਤਾਂ ਬਾਈਕਾਟ ਕਰਕੇ ਸਰਕਾਰ ਬਿਆਨਤੇ ਦੀ ਬਣਾ ਕੇ ਕਹਿੰਦੇ ਉਹ ਤਾਂ ਏਜੰਸੀਆਂ ਦੇ ਏਜੰਟ ਹੀ ਸੀਗੇ ਜੀ, ਉਹ ਤਾਂ ਰਲੇ ਹੋਏ ਸੀ ਦਿੱਲੀ ਨਾਲ। ਚਲੋ ਭਾਈ ਤੁਸੀਂ ਬਾਹਲੇ ਸਿਆਣੇ ਹੋ, ਹੁਣ ਆਓ ਮੈਦਾਨ 'ਚ ਤੇ SYL ਸਮੇਤ ਜਿਹੜਾ ਵੀ ਮਸਲਾ ਪੰਜਾਬ ਦਾ ਪੰਥ ਦਾ ਹੈਗਾ ਉਹ ਤੁਸੀਂ ਹੱਲ ਕਰ ਲਓ। ਪੰਜਾਬ ਦਾ ਪੰਥ ਦਾ ਮਸਲਾ ਹੀ ਹੱਲ ਹੋਣਾ ਚਾਹੁੰਦਾ ਨਾ। ਖਾੜਕੂਆਂ ਦੇ ਬਾਰੇ ਇਤਿਹਾਸ ਕੀ ਲਿਖੂਗਾ ਕਿ ਜੀ ਜਿੰਨਾ ਟਾਈਮ ਉਹਨਾਂ ਦੀ ਚੱਲਦੀ ਸੀ, ਜਿੰਨਾ ਟਾਈਮ ਕੌਮ ਦਾ ਪਿਆਰ ਸਤਿਕਾਰ ਮਿਲਿਆ, ਜਿੰਨਾ ਟਾਈਮ ਉਹਨਾਂ ਨੂੰ ਇਤਿਹਾਸ ਨੇ ਦਿੱਤਾ, ਉਸ ਦੌਰ ਵਿੱਚ ਉਹਨਾਂ ਨੇ
ਸਿਰਾਂ ਤੇ ਖੱਪਣ ਬੰਨ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ। ਤੇ ਉਸ ਤੋਂ ਬਾਅਦ ਵਿੱਚ ਇਤਿਹਾਸ ਇਹ ਵੀ ਲਿਖੂ ਵੀ ਇੱਕ ਧਿਰ ਫਿਰ ਉਹ ਉੱਠੀ ਜਿਹਦਾ ਇੱਕ ਨਕਾਤੀ ਏਜੰਡਾ ਸੀ ਵੀ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਜੁਝਾਰੂ ਸੂਰਮਿਆਂ ਦੇ ਖਿਲਾਫ ਨਫ਼ਰਤ ਪੈਦਾ ਕਰਨੀ ਆ, ਉਹਨਾਂ ਦੇ ਦਿਲ ਦਿਮਾਗ 'ਚ ਵਸਾਉਣਾ ਵੀ ਉਹ ਤਾਂ ਬੇਵਕੂਫ ਸੀਗੇ। ਤੇ ਉਹ ਜਿਹੜੀ ਕਹਿੰਦੀ ਸੀ ਧਿਰ ਕੇ ਅਸੀਂ ਬਹੁਤ ਸਿਆਣੇ ਆ, ਫਿਰ ਉਹਨਾਂ ਦੀ ਵਾਰੀ ਆਈ, ਫਿਰ ਇਤਿਹਾਸ ਵਿੱਚ ਉਹਨਾਂ ਬਾਰੇ ਵੀ ਲਿਖਿਆ ਜਾਊਗਾ। ਸੋ ਤੁਸੀਂ ਕੀ ਲਿਖਾਉਣਾ ਇਹ ਹੁਣ ਤੁਹਾਡੇ ਹੱਥ 'ਚ ਆ ਕਿ ਪਾਣੀਆਂ ਦੀ ਰਾਖੀ ਲਈ ਕਿਵੇਂ ਚੱਲਦੇ ਹੋ। ਨਾ ਤਾਂ ਅਸੀਂ ਕਹਿੰਦੇ ਆ ਵੀ ਚੱਕ ਦੋ ਭਾਈ ਜਟਾਣੇ ਹੋਣਾ ਵਾਂਗੂ ਫੱਟੇ, ਨਾ ਅਸੀਂ ਤੁਹਾਨੂੰ ਕੋਈ ਮਤ ਦਿੰਦੇ ਆ, ਤੁਸੀਂ ਆਪ ਦਾ ਨਿਸ਼ਚਾ ਆਪ ਕਰੋ। ਕਿਉਂਕਿ ਆ ਜਿਹੜੀ ਗੱਲ ਚੱਲ ਰਹੀ ਆ ਜੀ ਭਗਵੰਤ ਮਾਨ ਉਹਨੂੰ ਪਾਣੀਆਂ ਦੇ ਉੱਤੇ ਜੀ ਮੀਟਿੰਗ ਸੱਦ ਲਈ, ਭਗਵੰਤ ਮਾਨ ਨੇ ਜੀ ਵਿਧਾਨ ਸਭਾ 'ਚ, ਇਹ ਗੱਲਾਂ ਸਾਰੇ ਸ਼ੋਸ਼ੇ ਨੇ। ਇਹਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਨਹੀਂ ਜੇ ਰੁਕਣੀ। ਪੰਜਾਬ ਦੇ ਪਾਣੀਆਂ ਦੀ ਲੁੱਟ ਕਿਵੇਂ ਰੁਕਣੀ ਆ ਇਹ ਤੁਹਾਨੂੰ ਪਤਾ ਹੋਊ, ਜਿਹੜੇ ਕਹਿੰਦੇ ਰਹੇ ਹੋ ਕਿ ਸਿੰਘਾਂ ਨੂੰ ਤਾਂ ਸਮਝ ਨਹੀਂ ਸੀਗੀ। ਖੈਰ ਹੁਣ ਜਿਹੜਾ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਤੇ ਸਪੈਸ਼ਲ ਸੈਸ਼ਨ ਹੋਣਾ ਹੈ ਉਹ ਆਪਦੀ ਥਾਂ ਤੇ ਹੈ। ਤੇ ਇਸ ਦੌਰ ਵਿੱਚ ਖਾੜਕੂ ਯੋਧਿਆਂ ਦੀ ਤਾਂ ਬਾਤ ਪੈਣੀ ਹੋਈ ਆ। ਜਦੋਂ 1988 ਦੇ ਵਿੱਚ ਹੜ੍ਹ ਲਿਆਂਦੇ ਗਏ, ਮੰਡ ਦੇ ਸਾਰੇ ਇਲਾਕੇ ਦੇ ਵਿੱਚ ਪਾਣੀ ਭਰ ਗਿਆ, ਜੁਝਾਰੂ ਸਿੰਘਾਂ ਨੇ ਉਸ ਮੌਕੇ ਸਾਰੇ ਗੱਲ ਦੇ ਉੱਤੇ ਅਧਿਐਨ ਵਿਸ਼ਲੇਸ਼ਣ ਕਰਕੇ ਨਤੀਜਾ ਇਹੀ ਕੱਢਿਆ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਜਿਹੜਾ ਮੁਖੀ ਹੈ ਮੇਜਰ ਜਨਰਲ ਕੁਮਾਰ BN ਕੁਮਾਰ ਸ਼ਾਇਦ ਉਹਦਾ ਨਾਮ ਸੀ, ਫਿਰ ਉਹਨੂੰ ਸਿੰਘਾਂ ਨੇ ਸੋਧਾ ਲਾਇਆ। ਤੇ ਉਹਦੀ ਜਿਹੜੀ ਖਬਰ ਜਦੋਂ ਅਖਬਾਰਾਂ 'ਚ ਛਪੀ, ਜਦੋਂ ਉਹਦੀ ਜ਼ਿੰਮੇਵਾਰੀ ਛਪੀ ਤਾਂ ਸਾਰੀ ਦੁਨੀਆ ਨੂੰ ਸਮਝ ਲੱਗ ਗਈ ਵੀ ਕੀ ਕਹਾਣੀ ਆ ਤੇ ਕਿਉਂ ਸਿੰਘਾਂ ਨੇ ਇਹ ਕੰਮ ਕੀਤਾ। ਇਵੇਂ ਹੀ SYL ਦਾ ਜਿਹੜਾ ਇੰਜੀਨੀਅਰ ਸੀ ਤੇ SC ਸੀ, ਉਦੋਂ ਵੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੰਘ ਜਿਹੜੇ ਨੇ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਲੜ ਰਹੇ ਨੇ। ਸੋ ਅੱਜ ਦੇ ਮਾਹੌਲ ਵਿੱਚ ਜੇਕਰ ਭਾਈ ਪੰਜਾਬ ਦੇ ਪਾਣੀਆਂ ਲਈ ਕੋਈ ਕਿਸੇ ਵੀ ਤਰੀਕੇ ਨਾਲ ਸਿਰ ਤੇ ਖੱਪਣ ਬੰਨ ਕੇ ਜਾਂ ਜਿਸ ਵੀ ਤਰੀਕੇ ਨਾਲ ਕੋਈ ਕਰ ਸਕਦਾ ਉਹ ਜ਼ਰੂਰ ਕਰੇ। ਤੋ ਇਸ ਗੱਲ ਦੇ ਵਿੱਚ ਮੈਂ ਇਹ ਜਦੋਂ ਤੋਂ ਸੰਘਰਸ਼ ਨਾਲ ਜੁੜਿਆ ਉਦੋਂ ਤੋਂ ਇਹਨਾਂ ਸਾਰੇ ਤੱਥਾਂ ਬਾਰੇ, ਫੈਕਟਾਂ ਬਾਰੇ, ਇਹਨਾਂ ਘਟਨਾਵਾਂ ਬਾਰੇ ਮੈਂ ਬੜਾ ਹੈਰਾਨ ਹੁੰਦਾ ਕਿ ਜਿੰਨੇ ਪੰਜਾਬ ਦੇ ਸਿਆਸੀ ਲੀਡਰ ਨੇ ਇਹ ਸਾਰੇ ਦੇ ਸਾਰੇ ਗੱਲੀ ਬਾਤੀ ਤਾਂ ਕਹਿੰਦੇ ਅਸੀਂ ਪੰਜਾਬ ਦਾ ਇੱਕ ਬੂੰਦ ਨਹੀਂ ਜਾਣ ਦੇਣਾ, ਪਰ ਇਹ ਸਾਰੇ ਦੇ ਸਾਰੇ ਦੂਜੇ ਪਾਸੇ ਭੁਗਤਦੇ। ਜਿਵੇਂ ਕੈਪਟਨ ਨੇ ਫੜ ਮਾਰੀ ਸੀ ਕਿ ਜੀ ਚੰਗੇ ਗਵਾਂਢੀ ਦੀ ਹੈਸੀਅਤ ਵਿੱਚ, ਤੇ ਫਿਰ ਬਾਦਲ ਨੇ ਕਿਹਾ ਕਿ ਅਸੀਂ ਧਾਰਾ 5 ਰੱਦ ਕਰਾਂਗੇ, ਬਾਅਦ ਵਿੱਚ ਪੁੱਛ ਕੇ ਮਰ ਗਏ। ਉਦੋਂ ਇੱਕ ਮੈਂ ਉਦੋਂ ਓਪਨ ਲੈਟਰ ਟੂ ਬਾਦਲ ਜਿਹੜਾ ਸੀ ਉਹ ਵੀ ਅਖਬਾਰਾਂ 'ਚ ਛਾਪਿਆ ਸੀ, ਲਿਖਿਆ ਸੀ ਕਿ ਬਾਦਲ ਸਾਹਿਬ ਹੁਣ ਤੁਸੀਂ ਕਰੋ ਕਿਰਪਾ, ਤੁਸੀਂ ਵੀ ਪਾਣੀ ਬੰਦ ਕਰ ਦਿਓ ਜਦੋਂ ਹਰਿਆਣੇ ਤੇ ਰਾਜਸਥਾਨ ਦਾ ਹੱਕ ਹੀ ਨਹੀਂ ਬਣਦਾ। ਪਰ ਇੱਥੇ ਕੋਈ ਸੁਣਦਾ ਨਾ, ਤਾਂ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਦਾ ਹੱਕ ਜਿਹੜਾ ਪਾਣੀਆਂ ਦਾ ਉਹ ਦਿੱਤਾ ਜਾ ਰਿਹਾ, ਉਲਟਾ ਪੰਜਾਬ ਦੇ ਗਲ 'ਚ ਗੂਠਾ ਦੇ ਕੇ ਪਾਣੀ ਜਿਹੜਾ ਉਹ ਖੋਇਆ ਜਾ ਰਿਹਾ। ਇੱਕ ਅਭੈ ਚੌਟਾਲਾ ਵਾ ਜਿਹੜਾ ਸੁਖਬੀਰ ਬਾਦਲ ਦੀ ਜੁੱਡੀ ਦਾ ਯਾਰ ਆ, ਬਾਦਲ ਪਰਿਵਾਰ ਦਾ ਪੂਰਾ ਉਹਦੇ ਉੱਤੇ ਹੱਥ ਰਿਹਾ, ਉਹਦੇ ਨਾਲ ਬੈਠ ਕੇ ਉਹਦਾ ਸਿਆਸਤ ਦੇ ਵਿੱਚ ਪੂਰਾ ਦਾ ਸਾਥ ਦਿੰਦੇ। ਉਹ ਕਹਿੰਦਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਨਾ ਜੀ, ਕਹਿੰਦਾ ਇਹ ਲਾਤੋਂ ਕੇ ਭੂਤ ਹੈ, ਬਾਤੋਂ ਸੇ ਨਹੀਂ ਮਾਨੇਗੇ। ਕਹਿੰਦਾ ਇਹਨਾਂ ਨੇ ਗੱਲਾਂ ਨਾਲ ਨਹੀਂ ਬਣਨਾ ਤੇ ਛੱਤਰ ਫੇਰ ਕੇ ਪਾਣੀ ਲੈਣਾ। ਇਹ ਅੱਜ ਉਹਦਾ ਬਿਆਨ ਛਪਿਆ। ਤੇ ਇਹ ਵੀ ਉਹਨੇ ਕਿਹਾ ਵੀ ਜੇ ਪੰਜਾਬ ਨੇ ਪਾਣੀ ਸਾਨੂੰ ਨਾ ਦਿੱਤਾ ਤਾਂ ਅਸੀਂ ਹਰਿਆਣੇ ਵਿੱਚ ਵੀ ਪੰਜਾਬ ਦੇ ਲੋਕਾਂ ਦਾ ਲਾਂਘਾ ਬੰਦ ਕਰ ਦਿਆਂਗੇ। ਆ ਇਹਨਾਂ ਦੀ ਮਾਨਸਿਕਤਾ। ਉਹ ਭਾਈ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਸਾਨੂੰ ਅੱਡ ਕਰ ਦਿਓ, ਅਸੀਂ ਆਪਦੇ ਮੁਲਕ ਦਾ ਨਾਂ ਫਿਰ ਚਾਹੇ ਖਾਲਿਸਤਾਨ ਰੱਖੀਏ, ਚਾਹੇ ਖਾਲਸਾ ਰਾਜ ਰੱਖੀਏ, ਚਾਹੇ ਸਿੱਖ ਰਾਜ ਰੱਖੀਏ, ਚਾਹੇ ਅਸੀਂ ਜਿਹੜਾ ਮਰਜ਼ੀ ਨਾਂ ਰੱਖ ਲਈਏ, ਪਰ ਸਾਨੂੰ ਤੁਸੀਂ ਜਿਹੜਾ ਇੰਨਾ ਹੀ ਕਹਿੰਦੇ ਹੋ ਵੀ ਸਾਨੂੰ ਲੰਘਣ ਨਹੀਂ ਦੇਣਾ, ਅਸੀਂ ਆਪੇ ਪਹਿਲੇ ਤੋਂ ਅੱਡ ਹੋਣ ਨੂੰ ਫਿਰਦੇ ਹਾਂ। ਇਹੀ ਇਹਨਾਂ ਦਾ ਹਾਲ ਕਿਸਾਨ ਸੰਘਰਸ਼ ਮੌਕੇ ਸੀ। ਸੁਨੀਲ ਜਾਖੜ ਜਿਹੜਾ ਉਹ ਨਵਾਂ ਹੀ ਸੱਪ ਕੱਢ ਲਿਆ ਆ, ਕਹਿੰਦਾ ਜੀ ਮਨੁੱਖਤਾ ਦੇ ਆਧਾਰ ਤੇ ਪਾਣੀ ਦਾ ਪੀਣ ਵਾਲਾ ਪਾਣੀ ਨਾ ਦੇਣਾ ਘਟੀਆ ਰਾਜਨੀਤੀ ਆ। ਇਹ ਜੀ ਕਹਿੰਦਾ ਬੜਾ ਮਾੜਾ ਹੋ ਗਿਆ। ਜਦੋਂ ਉਹਨੂੰ ਦੁਨੀਆ ਨੇ ਦੱਸਿਆ ਕਿ ਦੁਰ ਫਿਟੇ ਮੂੰਹ ਤੇਰੇ, ਤੂੰ ਪੰਜਾਬ ਦਾ ਖਾ ਕੇ ਪੰਜਾਬ ਤੇ ਉਲਟ ਬੋਲਦਾ, ਤੂੰ ਕਿਹੜੀਆਂ ਗੱਲਾਂ ਕਰਦਾ, ਜਿੰਨਾ ਪਾਣੀ ਉਹਨਾਂ ਨੂੰ ਪੀਣ ਲਈ ਚਾਹੀਦਾ ਉਹ ਤਾਂ ਦਿੱਤਾ ਜਾ ਰਿਹਾ, ਰੌਲਾ ਹੈਗਾ ਦੂਜੇ ਪਾਣੀ ਦਾ। ਫਿਰ ਗੱਲ ਨਹੀਂ ਆਈ। ਇਵੇਂ ਹੀ ਇੱਕ ਜਿਹੜਾ ਇਸ ਸਾਰੇ ਮਸਲੇ ਦੇ ਵਿੱਚ ਜਿਹੜਾ ਨਾਇਬ ਸਿੰਘ ਸੈਣੀ ਹੈ ਜੀ ਉੱਥੋਂ ਦਾ CM, ਉਹਦੀ ਇੱਕ ਕਰਤੂਤ ਸਾਹਮਣੇ ਆਈ ਆ। ਉਹ ਕਹਿੰਦਾ ਜੀ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲ ਰਿਹਾ ਪੰਜਾਬ। ਭਾਈ ਕਨਈਆ ਜੀ ਵਾਂਗੂ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ। ਕਹਿੰਦਾ ਉਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਦਿੰਦੇ ਸੀ,
ਚਲੋ ਇੱਕ ਗੱਲ ਤਾਂ ਮੰਨੀ ਨਾ ਵੀ ਹਰਿਆਣਾ ਪੰਜਾਬ ਦਾ ਦੁਸ਼ਮਣ ਆ, ਰਾਜਸਥਾਨ ਪੰਜਾਬ ਦਾ ਦੁਸ਼ਮਣ ਆ, ਵੀ ਫਿਰ ਅੱਗੇ ਜ਼ਰੂਰ ਗੱਪ ਮਰੀ ਆ। ਅਖੇ ਜੀ ਪੰਜਾਬ ਸਾਡਾ ਵੱਡਾ ਭਰਾ ਵਾ, ਤੇ ਜੇ ਕਦੇ ਪੰਜਾਬ ਪਿਆਸਾ ਹੋਵੇਗਾ ਤਾਂ ਅਸੀਂ ਆਪਣੇ ਹਿੱਸੇ ਦਾ ਵੀ ਪਾਣੀ ਦੇ ਦਿਆਂਗੇ। ਇਹਨੂੰ ਲਾਹਣਤਾਂ ਪੈਣੀਆਂ ਚਾਹੀਦੀਆਂ ਇਸ ਬੰਦੇ ਨੂੰ। ਬਈ 2 ਸਾਲ ਪਹਿਲਾਂ ਜਦੋਂ ਹੜ੍ਹ ਆਏ ਨੇ ਉਦੋਂ ਪਿੱਟ ਕੇ ਮਰ ਗਏ ਪੰਜਾਬ ਦੇ ਲੋਕ, ਪੰਜਾਬ ਦੇ ਮੰਤਰੀ, ਕਿ ਹਰਿਆਣੇ ਵਾਲਿਓ ਤੁਹਾਡੇ ਪਾਸੇ ਹੜ੍ਹ ਦਾ ਪਾਣੀ ਘੱਟ ਵਾ, ਸਾਡਾ ਜੇ ਤੁਸੀਂ ਆਹ ਇੱਕ ਨਹਿਰ ਰਾਹੀਂ ਥੋੜਾ ਜਿਹਾ ਪਾਣੀ ਲੈ ਲਵੋ ਸਾਡਾ ਡੰਗ ਸਰ ਸਕਦਾ, ਸਾਡੇ ਦਿਨ ਸੌਖੇ ਲੰਘ ਜਾਣਗੇ। ਪਰ 5 ਦਿਨ ਉਹ ਕਹਿਰ ਭਰੇ ਪੰਜਾਬ ਨੇ ਹੰਢਾਏ। ਇਹ ਉਦੋਂ ਜਿਹੜਾ ਨੈਬ ਸਿੰਘ ਸੈਣੀ ਉਦੋਂ ਪਤਾ ਨਹੀਂ ਕਿੱਥੇ ਮਰਿਆ ਹੋਇਆ ਸੀਗਾ ਇਹ। ਸੋ ਕੁੱਲ ਮਿਲਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਇੱਕ ਪਾਸੇ ਰਾਜਸਥਾਨ ਕਹਿੰਦਾ ਜੀ ਅਸੀਂ ਸੁਪਰੀਮ ਕੋਰਟ ਚਲੇ ਜਾਣਾ, ਪੰਜਾਬ ਦੇ ਖਿਲਾਫ ਪੰਜਾਬ ਦੇ ਵਿੱਚੋਂ ਆ ਗਦਾਰ ਜਾਖੜ ਵਰਗੇ ਬੋਲਣ ਲੱਗੇ ਹੋਏ ਨੇ, ਤੇ ਸੁਖਬੀਰ ਬਾਦਲ ਵੀ ਅੱਜ ਬੋਲਿਆ। ਪਰ ਮੁੱਖ ਤੌਰ ਤੇ ਗੱਲ ਜਿਹੜੀ ਆ, ਮੋਟੀ ਜਿਹੜੀ ਗੱਲ ਆ, ਉਹ ਇਹ ਆ ਜੀ ਕਿ ਪੰਜਾਬ ਦੇ ਪਾਣੀਆਂ ਦੇ ਲੁੱਟੇ ਜਾਣ ਦੀ ਕਹਾਣੀ ਇੱਕ ਵਾਰ ਫੇਰ ਸੈਂਟਰ ਸਟੇਜ ਤੇ ਆ ਗਈ ਆ। ਜਦੋਂ ਪੰਜਾਬੀ ਸੂਬਾ ਬਣਾਉਣ ਲਈ ਮੋਰਚਾ ਲੱਗਿਆ ਹੋਇਆ ਸੀ, ਉਦੋਂ 1971 ਵਾਲੀ ਜੰਗ ਛਿੜ ਪਈ। ਸੰਤ ਫਤਿਹ ਸਿੰਘ ਕੋਲੇ ਕੁਝ ਫੌਜੀ ਆਏ, ਉਹਨਾਂ ਨੇ ਕਿਹਾ ਵੀ ਬਾਬਾ ਇਹ ਤਾਂ ਅੰਦਰੂਨੀ ਮਸਲਾ, ਤੇ ਤੂੰ ਇਹਨੂੰ ਛੱਡ ਦੇ, ਆਪਾਂ ਪਾਕਿਸਤਾਨ ਨਾਲ ਜੰਗ ਛਿੜ ਪਈ। ਜੰਗ ਤੋਂ ਬਾਅਦ ਵਿੱਚ ਉਹਨਾਂ ਨੇ ਫੌਜੀਆਂ ਨੇ ਜਾਂ ਲੋਕਾਂ ਨੇ ਜਿਹੜਾ ਮਾਹੌਲ ਸਿਰਜਿਆ, ਉਹਦੇ ਵਿੱਚ ਕਾਂਗਰਸ ਸਰਕਾਰ ਨੂੰ, ਖਾਸ ਤੌਰ ਦੇ ਉੱਤੇ ਕਾਮਰਾਜ ਉਹਨਾਂ ਦਾ ਪ੍ਰਧਾਨ ਸੀਗਾ ਕਾਂਗਰਸ ਦਾ ਦੱਖਣ ਭਾਰਤੀ, ਉਹਨੇ ਠੋਕ ਵਜਾ ਕੇ ਕਿਹਾ ਬਈ ਇਹਨਾਂ ਸਿੱਖਾਂ ਕਰਕੇ ਆਪਾਂ ਲੜਾਈ ਜਿੱਤੀ ਆ ਤੇ ਇਹਨਾਂ ਦਾ ਹੱਕ ਬਣਦਾ। ਭਾਵੇਂ ਉਹ ਕਾਫੀ ਵਕਤ ਬਾਅਦ ਵਿੱਚ ਪੰਜਾਬੀ ਸੂਬਾ ਜਿਹੜਾ ਸੀਗਾ ਹੋਂਦ ਵਿੱਚ ਆ ਸਕਿਆ, ਪਰ ਉਹਦੇ ਲਈ ਉਸ ਮੌਕੇ ਦੇ ਫੌਜੀਆਂ ਦੀ ਜਿਹੜੀ ਘਾਲਣਾ ਉਹ ਵੀ ਕੰਮ ਆਈ। ਅੱਜ ਇਹ ਗੱਲ ਮੈਂ ਤਾਂ ਕੀਤੀ ਆ ਕਿ ਅੱਜ ਜੰਗ ਦਾ ਮਾਹੌਲ ਆ, ਪੰਜਾਬ ਦੇ ਲੋਕਾਂ ਦੀ ਭਾਰਤ ਸਰਕਾਰ ਨੂੰ ਬੜੀ ਲੋੜ ਆ। ਇਸ ਮੌਕੇ ਜੇਕਰ ਪੰਜਾਬ ਦੇ ਸਿਆਸਤਦਾਨ ਅਕਲ ਕਰਨ ਤਾਂ ਹਰਿਆਣੇ ਹਿਮਾਚਲ ਨੂੰ ਛੱਡੋ, ਸਿੱਧਾ ਮੋਦੀ ਨਾਲ 1 to 1 ਗੱਲ ਕਰਕੇ ਕਿ ਭਾਈ ਅਸੀਂ ਕਾਂਗਰਸ ਦੇ ਸਤਾਏ ਹੋਏ, ਕਾਂਗਰਸ ਨੇ ਇਹ ਸਮਝੌਤੇ ਮਾੜੇ ਕੀਤੇ, ਸਾਡਾ ਪਾਣੀ ਲੁੱਟਿਆ, ਸਾਡੇ ਬਿਜਲਈ ਸੋਮੇ ਲੁੱਟੇ, ਅਸੀਂ ਮਾਰੇ ਜਾਵਾਂਗੇ। ਤੁਸੀਂ ਜਿਹੜਾ ਆਹ ਕਰਨ ਲੱਗੇ ਹੋ ਪੰਜਾਬ ਦੇ ਬਿਲਕੁਲ ਉਲਟ ਜਾ ਕੇ, ਜਾਂ ਵੱਖਰੀ ਗੱਲ ਵਾ ਵੀ ਉਹ ਸਿੰਧੂ ਸਮਝੌਤਾ ਰੱਦ ਤੁਸੀਂ ਕਰਨਾ ਕਰੋ, ਪਰ ਉਥੋਂ ਪਾਣੀ ਚੱਕੋ, ਉਹਦਾ ਕੋਈ ਹਿਸਾਬ ਕਿਤਾਬ ਬਣਾਓ, ਹਰਿਆਣੇ ਨੂੰ ਵੀ ਦੇਵੋ, ਰਾਜਸਥਾਨ ਨੂੰ ਵੀ ਦੇਵੋ, ਹੋਰ ਵੀ ਜਿਹਨੂੰ ਦੇਣਾ ਦੇਵੋ, ਪਰ ਭਾਖੜਾ ਡੈਮ ਦਾ ਪਾਣੀ ਇਕੱਲਾ ਪੰਜਾਬ ਦੇ ਹਿੱਸੇ ਆਉਂਦਾ। ਪੰਜਾਬ ਜਾਣੇ, ਪੰਜਾਬ ਦੇ ਲੋਕ ਜਾਣਨ, ਪੰਜਾਬ ਦੇ ਲੋਕਾਂ ਕੋਲੇ ਜੇ ਵੱਧ ਪਾਣੀ ਹੋਊਗਾ, ਬਿਜਲੀ ਸਾਡੇ ਕੋਲੇ ਵੱਧ ਹੋਊਗੀ, ਅਸੀਂ ਉਹ ਹਰਿਆਣੇ ਨੂੰ, ਹਿਮਾਚਲ ਨੂੰ ਵੇਚਣੀ ਹੋਊ ਵੇਚਾਂਗੇ, ਨਹੀਂ ਹੋਊਗੀ ਤਾਂ ਨਾ ਸਹੀ, ਪਰ ਸਾਨੂੰ ਤੁਸੀਂ ਸਾਡਾ ਭਾਖੜਾ ਡੈਮ ਸਾਡਾ ਹੱਕ ਬਣਦਾ। ਅਸੀਂ ਤੁਹਾਡੀ ਮਿਹਨਤ ਨਹੀਂ ਕਰਦੇ, ਕੋਈ ਭਿਖਾਰੀ ਨਹੀਂ ਹੈਗੇ ਨਾ, ਤਾਂ ਅਸੀਂ ਇਹ ਕਹਿੰਦੇ ਆ ਕਿ ਜੀ ਮੰਗਤਿਆਂ ਵਾਂਗੂ ਜਿਵੇਂ ਆਹ ਲੱਗੇ ਹੋਏ ਨੇ ਸੁਨੀਲ ਜਾਖੜ ਹੁਣੀ ਤੇ ਹੋਰ ਸਾਰੇ, ਨਾ ਅਸੀਂ ਬਲੈਕਮੇਲ ਕਰਦੇ ਆ, ਅਸੀਂ ਤਾਂ ਆਪਦਾ ਹੱਕ ਮੰਗਦੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮਸਲਾ ਉਠਾਉਣਾ ਸਭ ਤੋਂ ਮੁਫੀਦ, ਸਭ ਤੋਂ ਵਧੀਆ ਇਹ ਮੌਕਾ ਵਾ। ਇਸ ਮੌਕੇ ਖਿਜਾਉਣਾ ਨਹੀਂ ਚਾਹੀਦਾ। ਤੇ ਜਿਹੜੇ ਲੋਕਾਂ ਨੂੰ ਇਹ ਬੁਖਾਰ ਚੜਿਆ ਰਹਿੰਦਾ ਵੀ ਹਾਏ ਖਾੜਕੂ ਮਾੜੇ ਸੀ, ਹਾਏ ਖਾੜਕੂਆਂ ਨੇ ਐਂ ਕਰਤਾ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਉਹਨਾਂ ਨੂੰ ਤਾਂ ਜੀ ਅਕਲ ਨਹੀਂ ਸੀਗੀ, ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਕਰੋ ਕਿਰਪਾ ਤੇ ਆ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਬੋਲਦਿਆਂ ਕੋਲੋਂ ਜ਼ਰੂਰ ਕੋਈ ਸ਼ਬਦ ਅਪਸ਼ਬਦ ਬੋਲਿਆ ਗਿਆ ਹੋ, ਜਜ਼ਬਾਤੀ ਬੰਦੇ ਆ, ਸੋ ਸਾਰੇ ਜਾਣੇ ਭੈਣ ਭਰਾ ਤੁਸੀਂ ਮਾਫ ਕਰਿਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।